ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਸੈਂਤਾ ਨੀਲਾ ਦੀ ਲੋਕੇਸ਼ਨ ਹੈ, ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਦਿੱਲੀ MCD ਚੋਣਾਂ ਤੋਂ। ਆਮ ਆਦਮੀ ਪਾਰਟੀ ਬਾਜ਼ੀ ਮਾਰ ਗਈ ਹੈ ਜੀ ਇੱਥੇ। ਜੀ ਬਿਲਕੁਲ ਬਿਲਕੁਲ, ਇਹ ਇੱਕ ਕਹਿ ਲਓ ਕਿ ਬੜੀ ਵੱਡੀ ਜਿੱਤ ਹੈ ਜਿਹੜੀ ਅੱਜ ਇਹਨਾਂ ਨੇ ਹਾਸਲ ਕੀਤੀ ਹੈ। 134 ਸੀਟਾਂ ਲੈ ਗਏ, 126 ਚਾਹੀਦੀਆਂ ਸੀਗੀਆਂ ਬਹੁਮਤ ਵਾਸਤੇ, ਤੇ ਯਾਨੀ ਪੂਰਾ ਕੰਮ ਖਿੱਚ ਦਿੱਤਾ ਹੈ। ਪ੍ਰਵੀਨ ਜੀ, ਭੰਗੜੇ ਪੈ ਰਹੇ ਨੇ, ਜਸ਼ਨ ਮਨਾਏ ਜਾ ਰਹੇ ਨੇ, ਹੈ ਨਾ। ਅੱਜ ਤੇਰਾ ਬਰਥਡੇ ਹੈ, ਜਸ਼ਨ ਮਨਾਏ ਜਾਣਗੇ। ਤਾਂ ਅੱਜ ਮਤਲਬ ਕਿ ਪੂਰੇ ਜਸ਼ਨ ਮਨਾਏ ਜਾ ਰਹੇ ਆ। ਭਗਵੰਤ ਮਾਨ ਵੀ ਗੱਲ ਜਿਹੜੀ ਹੈ ਨਾ ਵਲਾ ਕੇ ਸੁੱਟਣ ਡਏ ਸਾਨੂੰ ਵੀ ਉੱਥੇ ਪਹੁੰਚੇ ਹੋਏ ਸੀਗੇ। ਤਾਂ ਕਹਿੰਦੇ ਕਿ ਕੱਲ ਨੂੰ ਫੇਰ ਮੈਂ ਤੁਹਾਡੇ ਕੋਲ ਇਸੇ ਤਰ੍ਹਾਂ ਹੀ ਹਾਜ਼ਰ ਹੋ ਜਾਣਾ ਆ, ਕਿਉਂਕਿ ਕੱਲ ਨੂੰ ਗੁਜਰਾਤ ਦਾ ਇਲੈਕਸ਼ਨ ਆਏਗਾ, ਸੌਰੀ ਰਿਜ਼ਲਟ ਆਏਗਾ ਇਲੈਕਸ਼ਨ ਦਾ, ਤੇ ਹਿਮਾਚਲ ਦਾ। ਤੇ ਕਹਿੰਦੇ ਵੀ ਬਸ ਇਸੇ ਤਰ੍ਹਾਂ ਹੀ ਵਾਜੇ ਵੱਜਣਗੇ ਤੇ ਜਿਹੜੇ ਵਿਰੋਧੀ ਆ ਉਹ ਨੁਕਰੇ ਲੱਗਣਗੇ। ਤੋਂ ਕਾਫੀ ਮਤਲਬ ਕਿ ਖੁਸ਼ੀ ਜਾਂ ਜਲਾਉ ਜਿਹੜਾ ਹੈ ਉਹ ਚਿਹਰੇ ਤੋਂ ਨਜ਼ਰ ਆ ਰਿਹਾ ਸੀਗਾ। ਤਾਂ ਖੈਰ ਦੇਖੋ, ਇੱਕ ਤਾਂ ਇਹ ਸੀਗਾ ਕਿ ਜੋ ਸਰਵੇਖਣ ਆਏ ਸਨ, ਜਿਹੜੇ ਐਗਜ਼ਿਟ ਪੋਲ ਸੀ, ਆਪਾਂ ਉਦੋਂ ਵੀ ਗੱਲ ਕੀਤੀ ਸੀਗੀ ਕਿ MCD ਤਾਂ ਸਾਰੇ ਹੀ ਦੇ ਰਹੇ ਸਨ ਐਤਕੀ, ਤੇ MCD ਨੂੰ ਹਾਸਲ ਕਰਨ ਵਾਸਤੇ ਉਹਦਾ ਇਹਨਾਂ ਦਾ ਯਤਨ ਵੀ ਜਿਹੜਾ ਭਰਪੂਰ ਰਿਹਾ। ਦੇਖੋ, ਗੱਲ ਇਹ ਆ ਕਿ ਜਿੱਤੇ ਕਿੱਦਾਂ ਉਹ ਵੱਖਰੀ ਗੱਲ ਹੁੰਦੀ ਹੈ, ਜਿੱਤ ਹੁੰਦੀ ਆ, ਪਰ ਜਿੱਤ ਦੇ ਕਈ ਕਾਰਨ ਹੁੰਦੇ ਆ ਜਿਹੜੇ ਕਰਕੇ ਜਿੱਤ ਵਿਸ਼ੇਸ਼ ਬਣਦੀ ਆ। ਵਿਸ਼ੇਸ਼ ਇਸ ਕਰਕੇ ਬਣਦੀ ਆ ਕਿ ਭਾਜਪਾ ਨੂੰ ਪਤਾ ਲੱਗ ਗਿਆ ਸੀਗਾ ਕਿ ਸਾਡੀ ਹਾਲਤ ਜਿਹੜੀ ਆ ਥੋੜੀ ਐਤਕੀ ਫਸਵੀਂ ਆ, ਤਾਂ ਉਹਨਾਂ ਨੇ ਬੜਾ ਯਤਨ ਕੀਤਾ। ਮਤਲਬ MCD ਨੂੰ ਇੱਕ ਕਰ ਦਿੱਤਾ। ਤੁਹਾਨੂੰ ਪਤਾ ਹੋਣਾ ਕਿ ਪਹਿਲਾਂ 3 ਸੀ, ਉਹਦੇ 3 ਹਿੱਸੇ ਸੀ। ਫਿਰ ਹੱਦਬੰਦੀ ਨਵੇਂ ਸਿਰੇ ਤੋਂ ਕੀਤੀ ਗਈ। ਫਿਰ ਆਪਣੇ ਮਤਲਬ ਕਿ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੂੰ ਛੱਡ ਕੇ ਬਾਕੀ ਸਾਰੇ ਵੱਡੇ ਲੀਡਰ ਵੀ ਮੈਦਾਨ ਚ ਉਤਾਰੇ। ਇੱਥੋਂ ਤੱਕ ਕਿ ਖੁਫੀਆ ਕੈਮਰਿਆਂ ਦੇ ਨਾਲ ਸਟਿੰਗ ਕਰਵਾਏ ਗਏ, ਸਤਿੰਦਰ ਜੈਨ ਦੀਆਂ ਪਾਲਸ਼ਾਂ ਸਾਰਾ ਕੁਝ ਹੀ ਦਿਖਾਇਆ ਗਿਆ, ਤੁਸੀਂ ਦੇਖ ਰਹੇ ਸੀ। ਤਾਂ ਦੂਸਰੇ ਪਾਸੇ ਕੀ ਸੀ? ਦੂਸਰੇ ਪਾਸੇ ਮਤਲਬ ਕਿ ਦਿਖਾ ਰਹੇ ਸੀ ਕੂੜੇ ਦੇ ਢੇਰ ਜਾਂ ਆਪਣੇ ਆਪ ਨੂੰ ਕੱਟੜ ਇਮਾਨਦਾਰ। ਇਹ ਸਾਰੀਆਂ ਚੀਜ਼ਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੜਾਈ ਦਾ ਪੂਰਾ ਸਮਾਨ ਸਨ, ਉਧਰੋਂ ਵੀ ਤੇ ਉਧਰੋਂ ਵੀ। ਉਹ ਸੈਂਟਰਲ ਏਜੰਸੀਆਂ ਵਰਤ ਰਹੀਆਂ ਸਨ ਤੇ ਇਧਰਲੇ ਪਾਸੇ ਤੋਂ ਆਪਣਾ ਜਿਹੜਾ ਇਹਨਾਂ ਦਾ ਮਜ਼ਬੂਤ ਕੈਡਰ ਹੈ ਹੇਠਲੇ ਪੱਧਰ ਤੇ, ਇਹ ਇਹਨਾਂ ਨੇ ਉਹਨੂੰ ਝੋਕ ਦਿੱਤਾ। ਤਾਂ ਤੁਹਾਨੂੰ ਪਤਾ ਇਹਨਾਂ ਦਾ ਜਿਹੜਾ ਪ੍ਰਚਾਰ ਹੁੰਦਾ, ਡੋਰ ਟੂ ਡੋਰ ਕੰਪੇਨ ਖਾਸ ਤੌਰ ਤੇ ਬੜੀ ਜ਼ਬਰਦਸਤ ਹੁੰਦੀ ਹੈ, ਤੇ ਦਿੱਲੀ ਚ ਵੈਸੇ ਹੀ ਇਹਨਾਂ ਨੂੰ ਭੇਜ ਦਿਆ। ਮਤਲਬ ਕਿ ਲੜਾਈ ਗਹਿ ਗਚਵੀ ਸੀਗੀ। ਇਹ ਨਹੀਂ ਕਹਿ ਸਕਦੇ ਕਿ ਆਪਾਂ ਵਨ ਸਾਈਡਡ ਸੀਗੀ। ਜੋ ਵੀ ਹੈ ਰਿਜ਼ਲਟ ਮੈਟਰ ਤੇ ਕਰਦਾ ਹੈ, ਪਰ ਇਹ ਰਿਜ਼ਲਟ ਇਸ ਤਰ੍ਹਾਂ ਦਾ ਨਹੀਂ ਹੈ, ਕਿਉਂਕਿ ਭਾਜਪਾ ਨੂੰ, ਮੈਨੂੰ ਜਿੱਥੋਂ ਤੱਕ ਲੱਗਦਾ ਕਿ ਭਾਜਪਾ ਨੂੰ ਅਹਿਸਾਸ ਸੀ ਕਿ ਅਸੀਂ ਬੁਰੀ ਤਰ੍ਹਾਂ ਹਾਰੂਗੇ। ਉਹਨਾਂ ਨੇ ਉਸ ਬੁਰੀ ਹਾਰ ਨੂੰ ਟਾਲਿਆ ਹੈ ਕਿਤੇ ਨਾ ਕਿਤੇ। ਇਹ ਨਾ ਕਿਉਂ ਕਿ ਮੈਂ ਕੱਢ ਕੇ ਕਿਤੇ ਨਾ ਕਿਸੇ ਪਾਸੇ ਉੱਤੇ ਭਾਜਪਾ ਦੀ ਸਿਫਤ ਕਰ ਰਿਹਾ, ਇਹ ਐਸਾ ਲੱਗਿਆ ਕਿਉਂਕਿ ਹੱਦਬੰਦੀ ਜਾਂ ਇਹ ਸਾਰਾ ਕੁਝ ਉਹਨਾਂ ਨੂੰ ਪਤਾ ਸ਼ਾਇਦ ਲੱਗ ਗਿਆ ਸੀਗਾ ਕਿ ਜਿੱਤ ਅਸੀਂ ਨਹੀਂ ਸਕਦੇ।
ਤਾਂ ਕਿਸੇ ਤਰੀਕੇ ਦੇ ਨਾਲ ਨਮੋਸ਼ੀਜਨਕ ਹਾਰ ਤੋਂ ਬਚਿਆ ਜਾਵੇ, ਕਿਉਂਕਿ ਦਿੱਲੀ ਐਮਸੀਡੀ ਦਾ ਇਲੈਕਸ਼ਨ ਬੁਰੀ ਤਰ੍ਹਾਂ ਹਾਰਨ ਦਾ ਮਤਲਬ ਇਹ ਹੋਏਗਾ ਕਿ ਸਾਰੇ ਮੁਲਕ 'ਚ ਸੰਦੇਸ਼ ਜਾਏਗਾ ਕਿ ਆਮ ਆਦਮੀ ਪਾਰਟੀ ਹੁਣ ਭਾਰੂ ਪੈਣ ਲੱਗ ਪਈ ਆ। ਇਸ ਕਰਕੇ ਇਹਨਾਂ ਨੇ ਖਾਸਾ ਜ਼ੋਰ ਲਾਇਆ ਤੇ 134 ਸੀਟਾਂ ਜ਼ਰੂਰ ਜਿੱਤੀਆਂ ਨੇ। 134 ਸੀਟਾਂ ਦੇ ਵਿੱਚ ਜੇ ਤੁਸੀਂ ਵੋਟ ਸ਼ੇਅਰ ਦੇਖੋਗੇ ਤਾਂ 42% ਆਮ ਆਦਮੀ ਪਾਰਟੀ ਨੂੰ ਇੱਥੇ ਇਸ ਵੇਲੇ ਜੇ ਦੇਖੋਗੇ ਤਾਂ ਐਮਸੀਡੀ ਇਲੈਕਸ਼ਨ 'ਚ ਤਾਂ 17% ਦਾ ਇਜ਼ਾਫਾ ਹੋਇਆ, ਮਿਲਿਆ ਇਹਨਾਂ ਨੂੰ, ਵਾਧਾ ਮਿਲਿਆ। ਪਰ ਜਿਹੜੀ ਭਾਜਪਾ ਹੈ ਉਹਨੇ ਆਪਣਾ ਵੋਟ ਬੈਂਕ ਉਹਨਾਂ ਹੀ ਰੱਖਿਆ ਹੈ। ਵੋਟ ਸ਼ੇਅਰ ਉਹਨਾਂ ਦਾ ਕੀ ਹੈ? ਪਿਛਲੀ ਵਾਰੀ ਸਗੋਂ 39.03 ਸੀ, ਐਤਕੀ 39.09 ਹੋ ਗਿਆ, ਮਤਲਬ ਕਿ ਮਾਮੂਲੀ ਆ, ਵੱਧ ਗਿਆ। ਤਾਂ ਇਹ ਗੱਲ ਹੈ ਕਿ ਤੁਸੀਂ ਦੇਖਿਆ ਹੋਣਾ ਅਸੈਂਬਲੀ ਦੇ ਵਿੱਚ ਜਦੋਂ ਇਹਨਾਂ ਦਾ ਇਲੈਕਸ਼ਨ ਸੀਗਾ, ਅਸੈਂਬਲੀ ਚੋਣ ਦੇ ਵਿੱਚ, ਤਾਂ ਉਸ ਵੇਲੇ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਵੋਟ ਸ਼ੇਅਰ ਸੀ ਉਹ 50 ਤੋਂ ਉੱਤੇ ਚਲ ਗਿਆ ਸੀਗਾ। ਤਾਂ ਇਹਨਾਂ ਨੂੰ ਵੇਖਿਆ ਜਾਵੇ ਤਾਂ ਥੋੜਾ ਨੁਕਸਾਨ ਵੀ ਚੱਲਣਾ ਪਿਆ। ਵੈਸੇ ਅੱਜ ਅੱਛੇ ਹੋਣਗੇ 5 ਸਾਲ ਐਮਸੀਡੀ ਮੇ ਵੀ ਕੇਜਰੀਵਾਲ, ਤੇ ਉਹਦੇ ਵਿੱਚ ਜਿਹੜਾ ਇੱਕ ਰੰਗ ਭਰਿਆ ਗਿਆ ਸੀਗਾ ਇਸ ਬੈਨਰ ਨੂੰ ਕਹਿ ਲਓ ਜਾਂ ਹੋਰਡਿੰਗ ਨੂੰ ਕਹਿ ਲਓ, ਉਹ ਕੇਸਰੀਆ ਸੀਗਾ। ਮਤਲਬ ਇਹ ਵੀ ਕਾਫੀ ਇੱਕ ਵੇਖਣ ਵਾਲੀ ਗੱਲ ਸੀਗੀ। ਤਾਂ ਖੈਰ ਜਸ਼ਨ ਤੇ ਇੱਕ ਪਾਸੇ ਹੈਗੇ ਨੇ 134, ਇਹਨਾਂ ਦੇ ਕੋਲ 8 ਕੁ ਜਿਹੜੇ ਹੈਗੇ ਕਾਉਂਸਲਰ ਉਹ ਹੈਗੇ, ਜ਼ਿਆਦਾ ਹੈਗੇ ਆ, 126 ਚਾਹੀਦੇ ਸੀਗੇ। ਪਰ ਭਾਜਪਾ ਦੇਖੋ ਇੱਥੇ ਸ਼ਾਇਦ ਲੱਗਦਾ ਨਹੀਂ ਹੈ ਕਿ ਉਹ ਬਾਜੀ ਜਿਹੜੀ ਆ ਹਾਰ ਕੇ ਬਹਿ ਗਈ ਆ, ਹਾਲੇ ਵੀ ਯਤਨ ਕਰੇਗੀ। ਉਹਨਾਂ ਦੇ ਬੋਲਾਂ ਤੋਂ ਵੀ ਐਸਾ ਲੱਗਦਾ ਹੈ, ਕਿਉਂਕਿ ਉਹਨਾਂ ਦੇ ਲੀਡਰ ਬੋਲੇ ਨੇ, ਖਾਸ ਤੌਰ ਤੇ ਦਿੱਲੀ 'ਚ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਬੋਲੇ ਆ ਕਿ ਮੇਅਰ ਤੋਂ ਹਮਾਰਾ ਹੀ ਹੋਗਾ। ਕਿਵੇਂ ਹੋਏਗਾ ਉਹ ਤੁਹਾਨੂੰ ਪਤਾ, ਆਪਰੇਸ਼ਨ ਲੋਟਸ ਜ਼ਿੰਦਾਬਾਦ, ਉਹ ਸਾਰਾ ਕੁਝ ਚੱਲਦਾ ਹੀ ਆ। ਪਰ ਇਹਦੇ ਵਿੱਚ ਇੱਕ ਸਰਵੇ ਬੜਾ ਸਟੀਕ ਬੈਠਾ ਜੀ ਨਿਊਜ਼ ਬਾਰਕਾ ਵਾਲਿਆਂ ਦਾ ਜਿਹੜਾ ਸੀਗਾ ਨਾ ਜੀ ਪ੍ਰਵੀਨ ਜੀ, ਉਹ ਸਰਵੇ ਬਹੁਤ ਸਟੀਕ ਹੈ। ਉਹਨਾਂ ਨੇ ਜਿਹੜਾ ਐਗਜ਼ਿਟ ਪੋਲ ਦਿੱਤਾ ਸੀ ਉਹ 134 ਤੋਂ 146 ਸੀ, ਤਾਂ ਐਗਜ਼ੈਕਟ 134। ਤਾਂ ਸਰਵੇ ਕਈ ਬਹੁਤ ਸਟੀਕ ਬਹਿੰਦੇ ਨੇ, ਤਾਂ ਇਹ ਵੀ ਜਿਹੜਾ ਸਰਵੇ ਦਾ ਇਹਨਾਂ ਦਾ ਅੰਕੜਾ ਸੀ ਬਹੁਤ ਸਟੀਕ ਬੈਠਾ। ਤਾਂ ਕਾਂਗਰਸ ਦੀ ਹੋਣੀ ਦੀ ਹੁਣ ਕੀ ਗੱਲ ਕਰੀਏ, 9 ਕੁ ਸੀਟਾਂ ਬਸ, ਜਿੱਦਾਂ ਕਹਿ ਲਓ ਕਿ ਨਾ ਹਸਪਤਾਲ ਦੇ ਵਿੱਚ 2-4 ਬੰਦੇ ਪਏ ਹੁੰਦੇ ਨੇ, ਆਪੋ ਵਿੱਚ ਹੀ ਗੱਲਾਂ ਕਰੀ ਜਾਂਦੇ ਨੇ, ਦਿਲ ਨੂੰ ਇੱਕ ਦੂਜੇ ਨੂੰ ਦੇਖ ਕੇ ਧਰਵਾਸ ਜੀ ਦੇ ਲੈਂਦੇ ਆ। ਮਤਲਬ ਕਿ ਆਮ ਆਦਮੀ ਪਾਰਟੀ, ਭਾਜਪਾ, ਇਹਨਾਂ ਦੀ ਲੜਾਈ ਦੇ ਵਿੱਚ ਕਾਂਗਰਸ ਦਾ ਹਾਲ ਵੀ ਕੁਝ ਇਸ ਕਿਸਮ ਦਾ ਹੋ ਗਿਆ ਹੈ। ਤਾਂ ਕੋਈ ਪੁੱਛ ਪ੍ਰਤੀਤ ਨਹੀਂ, ਕੋਈ ਜਿਵੇਂ ਸਰਕਾਰੀ ਹਸਪਤਾਲ 'ਚ ਕੋਈ ਡਾਕਟਰ ਨਹੀਂ ਆਉਂਦਾ ਵੇਖਣ ਵਿਖਾਉਣ, ਤਾਂ ਮਤਲਬ ਕਿ ਉਹੀ ਹੈ ਕਿ ਕੋਈ ਪੁੱਛ ਪ੍ਰਤੀਤ ਨਹੀਂ ਹੈ ਇਸ ਟਾਈਮ। ਕਾਂਗਰਸ ਸਭ ਤੋਂ ਜ਼ਿਆਦਾ ਨੁਕਸਾਨ ਚੱਲ ਕੇ ਬੈਠੀ ਹੈ ਇਸ ਮਾਮਲੇ 'ਚ। ਦੇ ਤੁਸੀਂ ਦੇਖੋਗੇ ਤਾਂ ਇਹਨਾਂ ਦਾ ਜਿਹੜਾ ਵੋਟ ਸ਼ੇਅਰ ਆ ਪਿਛਲੀ ਵਾਰੀ ਨਾਲੋਂ 9% ਦੇ ਕਰੀਬ ਹੋਰ ਡਿੱਗ ਪਿਆ। ਤਾਂ ਇਹ ਬੜੇ ਵੱਡੇ ਝਟਕੇ ਲੱਗ ਰਹੇ ਨੇ ਕਾਂਗਰਸ ਨੂੰ। ਖੈਰ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੀ। ਹੁਣ ਕੋਈ ਤੈਨੂੰ ਜੋੜ ਰਿਹਾ ਹੈ ਕਿ ਦੇਖੋ ਗੁਜਰਾਤ ਤੁਮ ਲੈ ਲੋ, ਦਿੱਲੀ ਮੁਝੇ ਦੇ ਦੋ, ਇਹ ਡੀਲ ਹੈ। ਨਹੀਂ, ਐਸਾ ਤਾਂ ਦੇਖੋ ਠੀਕ ਹੈ, ਸੋਚ ਹੋ ਸਕਦੀ ਹੈ, ਸਾਡੇ ਕੋਲ ਕੋਈ ਸਾਬਤ ਕਰਨ ਵਾਸਤੇ ਹੈ ਨਹੀਂ, ਪਰ ਉਹਨਾਂ ਦੀ ਪਰਫਾਰਮੈਂਸ ਜਿਹੜੇ ਜਿੱਤੇ ਆ ਉਹ ਘੱਟ ਨਹੀਂ ਹੈ, ਕਿਉਂਕਿ ਉਹਨਾਂ ਨੇ ਜ਼ੋਰ ਬਹੁਤ ਲਾਇਆ ਸੀ। ਭਾਜਪਾ ਦਾ ਵੀ ਜ਼ੋਰ ਬਹੁਤ ਲੱਗਾ ਸੀਗਾ। ਪਰ ਹੁਣ ਭਾਜਪਾ ਬਹਿ ਜਾਏਗੀ ਹੱਥ ਤੇ ਹੱਥ ਧਰ ਕੇ, ਇੱਕ ਵੱਡਾ ਸਵਾਲ ਹੈ, ਜਾਂ ਫਿਰ ਮੈਂ ਜਿਵੇਂ ਕਿਹਾ ਕਿ ਕਮਲ ਤੋਂ ਖਿਲੇਗਾ ਹੀ ਖਿਲੇਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਰਵਨੀਤ ਬਿੱਟੂ ਦੀ। ਰਵਨੀਤ ਬਿੱਟੂ ਨੇ ਗੈਂਗਸਟਰਵਾਦ ਦਾ ਜਿਹੜਾ ਮੁੱਦਾ ਉਹ ਸਦਨ ਦੇ ਵਿੱਚ ਚੁੱਕਿਆ। ਹਾਂਜੀ, ਦੇਖੋ ਇਹ ਮੁੱਦਾ ਜਿਹੜਾ ਉਹ ਸਦਨ ਦੇ ਵਿੱਚ ਚੁੱਕਿਆ ਜਾਣਾ ਚਾਹੀਦਾ ਹੈ ਜੀ, ਚੁੱਕਿਆ ਜਾਣਾ ਚਾਹੀਦਾ ਹੈ। ਗੱਲ ਇਹ ਹੈ ਕਿ ਹੁਣ ਜਦੋਂ ਐਸੇ ਹਾਲਾਤ ਬਣ ਗਏ ਨੇ ਕਿ ਸਾਨੂੰ ਕਿਤੇ ਨਾ ਕਿਤੇ ਲੋੜ ਹੈ ਕਿ ਬਈ ਅਸੀਂ ਲਾਅ ਐਂਡ ਆਰਡਰ ਦੇ ਪੱਖੋਂ ਥੋੜੇ ਜਿਹੇ ਬੇਚੈਂਤ ਹੋਈਏ, ਕਿਉਂਕਿ ਬੜੀ ਜ਼ਿਆਦਾ ਚਿੰਤਾ ਰਹਿੰਦੀ ਆ ਜੀ ਆਮ ਬੰਦੇ ਨੂੰ। ਕਿਉਂਕਿ ਸ਼ੂਟ ਆਊਟ ਕਦੇ ਹੋ ਗਿਆ, ਕਦੇ ਕਿਸੇ ਦਾ ਮਰਡਰ ਹੋ ਗਿਆ, ਤਾਂ ਉਹ ਚੀਜ਼ਾਂ ਜਿਹੜੀਆਂ ਡਰਾਉਂਦੀਆਂ ਨੇ ਆਮ ਨਾਗਰਿਕ ਨੂੰ। ਤਾਂ ਨਾਗਰਿਕ ਜਿਹੜਾ ਤੁਹਾਡਾ ਉਹ ਡਰ ਤੋਂ ਬਾਹਰ ਹੋਣਾ ਚਾਹੀਦਾ, ਉਹ ਆਪਣੇ ਕੰਮਕਾਰ ਵੱਲ ਧਿਆਨ ਦੇਵੇ, ਆਪਣੀ ਜੋ ਮਿਹਨਤ ਮਸ਼ੱਕਤ ਕਰਦਾ ਹੈ ਉਹਦੀ ਉਸ ਪਾਸੇ ਹੀ ਦ੍ਰਿਸ਼ਟੀ ਜਿਹੜੀ ਆ ਉਹ ਜਾਵੇ ਤੇ ਬਿਹਤਰ ਆ। ਪਰ ਧਿਆਨ ਖਿੱਚਿਆ ਜਾਂਦਾ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ। ਤਾਂ ਰਵਨੀਤ ਬਿੱਟੂ ਨੇ ਮੁੱਦਾ ਚੁੱਕਿਆ ਵਾ ਤੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਜੋੜਿਆ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਪੈਰੋ ਪੈਰ ਬਦਤਰ ਹੋ ਰਹੇ ਆ, ਸਰਕਾਰ ਉੱਥੇ ਕੁਝ ਕਰ ਨਹੀਂ ਪਾ ਰਹੀ। ਮਸਲਾ ਤਾਂ ਉਹਨਾਂ ਨੇ ਇਹ ਵੀ ਜੋੜਿਆ ਕਿ ਇਹ ਕਹਾਣੀ ਬਿਲਕੁਲ
ਟੈਰਰਿਜ਼ਮ ਦੇ ਦੌਰ ਵੱਲ ਫਿਰ ਜਾ ਰਹੀ ਆ। ਕਾਫੀ ਜੀ ਵੱਡੇ ਸ਼ਬਦ ਤੇ ਕਾਫੀ ਵੱਡੀਆਂ ਉਹਨਾਂ ਨੇ ਕਿਤੇ ਨਾ ਕਿਤੇ ਕਹਿ ਲਓ ਕਿ ਫਿਕਰਮੰਦੀਆਂ ਉੱਥੇ ਜਤਾਈਆਂ। ਤਾਂ ਇਹਨਾਂ ਨੇ ਚਲੋ ਆਪਣਾ ਫਰਜ਼ ਨਿਭਾਇਆ, ਗੱਲ ਤੇ ਠੀਕ ਆ। ਪਰ ਦੇਖੋ ਹੁਣ ਕੇਂਦਰ ਤਾਂ ਸਾਰਾ ਕੁਝ ਕਰ ਹੀ ਰਹੀ ਆ। ਰਵਨੀਤ ਬਿੱਟੂ ਜੀ ਚਲੋ ਬੋਲਣਾ ਉਹਨਾਂ ਦਾ ਅਧਿਕਾਰ ਹੈ ਤੇ ਸੋਹਣੀ ਗੱਲ ਹੈ, ਉਹ ਬੋਲੇ ਨੇ। ਪਰ ਕੇਂਦਰ ਤੇ ਅਸੀਂ ਤੇ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਕੇਂਦਰ ਤੇ ਪਹਿਲਾਂ ਹੀ ਇਨਵੋਲਵ ਹੈ ਸਾਰੀ ਖੇਡ ਦੇ ਵਿੱਚ। ਕੇਂਦਰ ਦੇਖ ਰਿਹਾ ਇਸ ਮਸਲੇ ਨੂੰ। ਗੱਲ ਜਿਹੜੀ ਹੈ ਉਹ ਵੇਖਣ ਵਾਲੀ ਇਹ ਆ ਕਿ ਬਈ 5 ਸਾਲ ਤੁਹਾਡੀ ਸਰਕਾਰ ਰਹੀ ਆ, ਕਿ 5 ਸਾਲਾਂ ਦੇ ਵਿੱਚ ਤੁਸੀਂ ਇਸ ਜੜ ਨੂੰ ਨਹੀਂ ਸੀ ਪੁੱਟ ਸਕਦੇ? ਤੁਸੀਂ ਤਾਂ ਕੁਝ ਜੀ ਵੀ ਨਹੀਂ ਕਰ ਸਕੇ, ਨਾ ਡਰੱਗ ਦੇ ਮੁੱਦੇ ਤੇ, ਨਾ ਬੇਅਦਬੀ ਦੇ ਮੁੱਦੇ ਤੇ, ਨਾ ਬੇਰੁਜ਼ਗਾਰੀ ਦੇ ਮੁੱਦੇ ਤੇ। ਕਿਸੇ ਵੀ ਮੁੱਦੇ ਤੇ ਤੁਸੀਂ ਦੱਸ ਦਿਓ ਕਿ 100 ਚੋਂ 100 ਨੰਬਰ ਤੁਹਾਨੂੰ ਮਿਲੇ ਹੋਣ। ਠੀਕ ਹੈ, ਤੁਹਾਡਾ ਕੰਮ ਹੈ, ਜੀ ਤੁਸੀਂ ਜਾ ਕੇ ਉੱਥੇ ਮੁੱਦੇ ਚੁੱਕਣੇ ਆ। ਪਰ ਮੁੱਦੇ ਜਿਹੜੇ ਆ ਉਹ ਤੁਹਾਡੇ ਕੋਲ ਜਦੋਂ ਸਮਾਂ ਸੀਗਾ ਹੱਲ ਕਰਨ ਦਾ, ਤਾਂ ਉਹ ਮੁੱਦੇ ਉਦੋਂ ਤੁਹਾਡੇ ਕੋਲ ਹੱਲ ਨਹੀਂ ਹੋਏ। ਵੱਡੀ ਗੱਲ ਇਹ ਆ। ਹੁਣ ਰੌਲਾ ਪਾਉਣਾ ਠੀਕ ਹੈ, ਤੁਹਾਡਾ ਹੱਕ ਅਧਿਕਾਰ ਤਾਂ ਹੋ ਸਕਦਾ ਹੈ, ਪਰ ਨਾਲ ਤੁਹਾਨੂੰ ਸਵਾਲ ਜ਼ਰੂਰ ਹੋਏਗਾ ਕਿ ਜਦ ਤੁਹਾਡੇ ਕੋਲ ਮੌਕਾ ਸੀਗਾ ਤੇ ਇਹੋ ਹੀ ਹਾਲਾਤ ਰਹੇ ਨੇ, ਐਸੇ ਹੀ ਹਾਲਾਤ ਰਹੇ ਆ। ਜਦ ਕਿ ਤੁਹਾਡੇ ਤਾਂ ਬੰਦਿਆਂ ਨੇ ਇੱਕ ਵਾਰੀ ਕੰਪੇਨ ਦੇ ਵਿੱਚ, ਜਦੋਂ ਇਹ ਆਪੋਜੀਸ਼ਨ ਸੀਗੇ, ਜਿਹੜਾ ਜੀ ਬੰਦਾ, ਜਿਹੜਾ ਗੈਂਗਸਟਰ ਜਿਹਦੇ ਤੇ 13-14 ਕੇਸ ਸੀਗੇ, ਜਿਹਦੀ ਢਾਣੀ ਤੇ ਪੁਲਿਸ ਮੁਕਾਬਲਾ ਤੱਕ ਹੋਇਆ, ਤਾਂ ਉਹ ਪਹਿਲਾਂ ਅਕਾਲੀ ਦਲ ਨੂੰ ਮਤਲਬ ਕਿ ਛੱਡ ਕੇ ਇੱਧਰ ਤੁਹਾਡੇ ਵੱਲ ਆ ਗਿਆ ਜਦੋਂ, ਤੇ ਤੁਹਾਡੇ ਬੰਦਿਆਂ ਨੇ ਇੱਕ ਰੈਲੀ 'ਚ ਸ਼ਾਮਲ ਕਰਵਾ ਲਿਆ ਸੀ। ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਤੁਸੀਂ ਇੱਥੇ ਠੀਕ ਕਰਦੇ ਤਾਂ ਬਿਹਤਰ ਸੀਗਾ। ਚਲੋ ਇਹ ਵੀ ਬਿਹਤਰ ਆ ਕਿ ਹੁਣ ਤੁਸੀਂ ਘੱਟੋ ਘੱਟ ਦੇਸ਼ ਦੇ ਸਭ ਤੋਂ ਵੱਡੇ ਸੰਵਿਧਾਨਕ ਮੰਚ ਤੇ ਜਾ ਕੇ ਗੱਲ ਤੇ ਚੁੱਕੀ ਆ। ਜੀ ਗੱਲ ਤਾਂ ਚੁੱਕੀ ਆ, ਉਹਦੇ 'ਚ ਕੋਈ ਅਤਕਥਨੀ ਨਹੀਂ ਹੈਗੀ ਕਿ ਤੁਸੀਂ ਗੱਲ ਨਹੀਂ ਚੁੱਕੀ। ਪਰੰਤੂ ਗੱਲ ਇਹ ਆ ਕਿ ਜਦੋਂ ਤੁਹਾਡੀ ਸਰਕਾਰ ਕੋਲ ਮੌਕਾ ਸੀ, ਉਹ ਫੇਲ ਕਰ ਗਈ। ਇਹ ਵੀ ਤੁਹਾਨੂੰ ਮੰਨਣਾ ਪਏਗਾ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ। ਉਹਨਾਂ ਨੇ ਬਿਹਾਰ ਸਰਕਾਰ ਨੂੰ ਕੀ ਚਿਤਾਇਆ ਜੀ? ਦੇਖੋ, ਬਿਹਾਰ ਸਰਕਾਰ ਨੂੰ ਇਹ ਚਿਤਾਇਆ ਕਿਉਂਕਿ ਕੱਲ ਜਦੋਂ ਇਹਨਾਂ ਨੇ ਤਨਖਾਹੀਆ ਕਰਾਰ ਦਿੱਤਾ ਇਕਬਾਲ ਸਿੰਘ ਨੂੰ, ਫਿਰ ਇਸ ਤੋਂ ਇਲਾਵਾ ਕੁਝ ਜਿਹੜੇ ਉੱਥੋਂ ਦੇ ਪਟਨਾ ਸਾਹਿਬ ਦੇ ਅਹੁਦੇਦਾਰ ਹੈ, ਕਮੇਟੀ ਦੇ ਅਹੁਦੇਦਾਰ ਹੈ ਜਿਹੜੇ, ਵੈਸੇ ਉਹਨਾਂ ਦਾ ਬੋਰਡ ਹੈ, ਕਮੇਟੀ ਆਪਾਂ ਨਾ ਹੀ ਕਹੀਏ, ਉਹਨਾਂ ਦਾ ਬੋਰਡ ਆ। ਤਾਂ ਮਾਮਲਾ ਕੀ ਹੋਇਆ ਕਿ ਕੁਝ ਜਿਹੜੇ ਅਹੁਦੇਦਾਰ ਆ ਜਿਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਤਾਂ ਉਹਨਾਂ ਨੇ ਤਾਂ ਇੱਥੇ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਇਹ ਫੈਸਲਾ ਹੀ ਨਹੀਂ ਮੰਨਦੇ। ਕਿਉਂਕਿ ਜੀ ਉਹ ਜੀ ਕਹਿੰਦੇ ਕਿ ਅੱਗੇ ਸੁਣਿਆ ਸੀਗਾ ਕਿ ਇੱਥੇ ਸਿਆਸੀ ਢੰਗ ਦੇ ਨਾਲ ਫੈਸਲੇ ਹੁੰਦੇ ਨੇ, ਪਰ ਅੱਜ ਅਸੀਂ ਅੱਖੀ ਵੇਖ ਲਿਆ, ਅਸੀਂ ਨਹੀਂ ਮੰਨਦੇ। ਫਿਰ ਇਹ ਤੋਂ ਅਗਲੀ ਗੱਲ ਜਿਹੜੀ ਹੋਈ ਸੀਗੀ, ਤਾਂ ਕੁਝ ਬੰਦਿਆਂ ਨੇ ਜਾ ਕੇ ਉੱਥੇ ਪੁਤਲੇ ਫੂਕ ਦਿੱਤੇ ਸਨ ਗਿਆਨੀ ਹਰਪ੍ਰੀਤ ਸਿੰਘ ਦੇ। ਜੀ ਜਦੋਂ ਪੁਤਲੇ ਫੂਕੇ ਗਏ ਤਾਂ ਬਈ ਇਹ ਮਾਮਲਾ ਬਹੁਤ ਵੱਡਾ ਬਣ ਗਿਆ। ਅੱਜ ਵੀ ਉੱਥੇ ਖਿੱਚਤਾਨ ਰਹੀ ਆ, ਤੇ ਅੱਜ ਜਥੇਦਾਰ ਜੀ ਨੇ ਜਿਹੜੀ ਗੱਲ ਕਹੀ ਆ ਉਹ ਇਸੇ ਸੰਦਰਭ ਵਿੱਚ ਕਹੀ ਆ ਕਿ ਉੱਥੇ ਹੁੱਲੜਬਾਜ਼ੀ ਹੋ ਰਹੀ ਆ, ਮਤਲਬ ਕਿ ਪ੍ਰਦਰਸ਼ਨ ਹੋ ਰਹੇ ਆ ਨਾ, ਪ੍ਰਦਰਸ਼ਨ ਹੋ ਰਿਹਾ। ਕਿਉਂਕਿ ਇਕਬਾਲ ਸਿੰਘ, ਜੇ ਜੀ ਤੁਹਾਨੂੰ ਮੈਂ ਦੱਸਾਂ ਇਕਬਾਲ ਸਿੰਘ ਦਾ, ਤਾਂ ਇਕਬਾਲ ਸਿੰਘ ਜੋ ਮਰਜ਼ੀ ਆ, ਕਿਸੇ ਕਹਾਣੀਆਂ ਤੇ ਤੁਸੀਂ ਸੁਣੀਆਂ ਹੈ, ਪਰ ਇਹ ਆ ਕਿ ਇਕਬਾਲ ਸਿੰਘ ਦਾ ਉੱਥੇ ਇੱਕ ਧੜਾ ਹੈ ਜਿਹੜਾ ਉਹ ਬੜਾ ਜ਼ਿਆਦਾ ਤਾਕਤਵਰ ਧੜਾ ਹੈ। ਉਹਨੂੰ ਇਹ ਨਾ ਨਦਾਰਦ ਕਰ ਸਕਦੇ, ਨਾ ਨਜ਼ਰ ਅੰਦਾਜ਼ ਕਰ ਸਕਦੇ। ਮਾਮਲਾ ਕੀ ਹੈ? ਮਾਮਲਾ ਹੁਣ ਇਹ ਆ ਕਿ ਦੇਖੋ, ਜਿਹੜੇ ਤੇ ਇੱਕ ਅਗਲਾ ਕਰਦੇ ਆ ਨਾ ਕਿ ਬਈ ਮਤਲਬ ਕਿ ਇਹ ਹੋ ਗਿਆ, ਉਹ ਹੋ ਗਿਆ, ਇਹਦੇ ਤੋਂ ਹਟ ਕੇ ਜੇ ਆਪਾਂ ਦੇਖੀਏ, ਜਦੋਂ 2000 ਦੇ ਵਿੱਚ ਜਦੋਂ ਮਾਨ ਸਿੰਘ ਜੀ ਚਲਾਣਾ ਕਰ ਗਏ, ਤਾਂ ਉਸ ਵੇਲੇ ਵੀ ਪ੍ਰਵੀਨ ਜੀ, ਜੀ ਮਤਲਬ ਕਿ ਉਧਰੋਂ ਅੰਤਮ ਅਰਦਾਸ ਹੋ ਰਹੀ ਸੀ, ਤੇ ਉਦੋਂ ਨਿਯਮ ਕਾਇਦੇ ਦੇ ਮੁਤਾਬਕ ਜਿਹੜੇ ਹੈੱਡ ਗ੍ਰੰਥੀ ਸਨ, ਜਦੋਂ ਉਹਨਾਂ ਨੂੰ ਸਾਰਾ ਕੁਝ ਸੌਂਪਿਆ ਗਿਆ, ਤਾਂ ਫਿਰ ਹੋਇਆ ਕੀ ਸੀਗਾ? ਉਸ ਵੇਲੇ ਵੀ ਰੌਲਾ ਪਿਆ। ਰੌਲਾ ਇਉਂ ਪਿਆ ਕਿ ਆਪਸ ਦੇ ਵਿੱਚ ਝਗੜਾ ਹੋਇਆ, ਮਤਲਬ ਕਿ ਬਹੁਤ ਵੱਡਾ, ਕਿਉਂਕਿ ਉਸ ਟਾਈਮ ਜਿਹੜੇ ਉਪ ਹੈਡ ਗ੍ਰੰਥੀ ਸਨ, ਤਾਂ ਉਹ ਸਨ ਇਕਬਾਲ ਸਿੰਘ, ਇਹ ਜਰ ਨਹੀਂ ਪਾਏ। ਉਦੋਂ ਵੀ ਰੌਲਾ, ਜੀ ਯਾਨੀ ਅੱਜ ਤੋਂ 22-23 ਸਾਲ ਪਹਿਲਾਂ ਵੀ ਅਸੀਂ ਰੌਲਾ ਸੁਣਿਆ, ਅਖਬਾਰਾਂ ਦੇ ਵਿੱਚ ਪੜ੍ਹਿਆ, ਮਤਲਬ ਕਿ ਬਥੇਰਾ ਕੁਛ ਹੋਇਆ। ਤੇ ਹੁਣ ਅੱਜ ਤੁਸੀਂ ਦੇਖ ਲਓ 23 ਸਾਲਾਂ ਬਾਅਦ ਫਿਰ ਉਹੀ ਰੌਲਾ। ਇਹਦਾ ਮਤਲਬ ਕਿ ਗਿਆਨੀ ਇਕਬਾਲ ਸਿੰਘ ਉਦੋਂ ਤੋਂ ਹੀ ਤਾਕਤ ਫੜਦੇ ਫੜਦੇ ਤੁਰੇ ਆਉਂਦੇ ਸਨ। ਦੂਜੀ ਗੱਲ,
ਕਿ ਫਿਰ ਜਦੋਂ ਵਿਚਾਲੇ ਜੇ ਸ਼ਾਇਦ ਲਾ ਲਓ ਕਿ ਅੱਜ ਤੋਂ ਕੋਈ 9-10 ਸਾਲ ਪਹਿਲਾਂ ਦੀ ਗੱਲ ਹੋਣੀ ਆ, ਉਦੋਂ ਵੀ ਜਦੋਂ ਪ੍ਰਤਾਪ ਸਿੰਘ ਹੋਰੀ ਜਿਹੜੇ ਸੀਗੇ, ਜਦੋਂ ਉਹਨਾਂ ਨੂੰ ਸੇਵਾ ਸੌਂਪੀ ਗਈ ਗਿਆਨੀ ਪ੍ਰਤਾਪ ਸਿੰਘ ਹੋਰਾਂ ਨੂੰ, ਤਾਂ ਉਸ ਵੇਲੇ ਵੀ ਇਕਬਾਲ ਸਿੰਘ ਦੇ ਮੁੰਡੇ ਨੇ, ਜਦੋਂ ਸਾਰਾ ਕੁਝ ਹੋ ਰਿਹਾ ਸੀਗਾ, ਤਾਂ ਇਕਬਾਲ ਸਿੰਘ ਦੇ ਮੁੰਡੇ ਨੇ ਤੇ ਇਕਬਾਲ ਸਿੰਘ ਹੋਰਾਂ ਨੇ ਨਾਲ ਹੋਰ ਸਾਥੀਆਂ ਸਮੇਤ ਆ ਕੇ ਉੱਥੇ ਜਦੋਂ ਹੁੜਦੰਗ ਕੀਤਾ, ਤੇ ਉਦੋਂ ਬਾਅਦ ਫਿਰ ਪੱਗਾਂ ਲੈ ਗਈਆਂ ਸਨ, ਪੱਗਾਂ ਲੈ ਗਈਆਂ ਸੀਗੀਆਂ। ਤਾਂ ਮਤਲਬ ਜੇ ਤੁਸੀਂ ਨਿਯਮਾਵਲੀ ਦੇਖੋਗੇ, ਇੱਕ ਇੰਟਰਸਟਿੰਗ ਫੈਕਟ ਤੁਹਾਨੂੰ ਹੋਰ ਵੀ ਦੱਸ ਦੇਣਾ ਮੈਂ ਇਸ ਬਾਬਤ, ਕਿ ਜਦੋਂ ਤੁਸੀਂ ਇਹਦੀ ਨਿਯਮਾਵਲੀ ਪੜ੍ਹੋਗੇ ਨਾ ਪ੍ਰਵੀਨ ਜੀ, ਨਿਯਮਾਵਲੀ ਦੇ ਵਿੱਚ ਜਥੇਦਾਰ ਦਾ ਉੱਥੇ ਕੋਈ ਅਹੁਦਾ ਨਹੀਂ ਹੈਗਾ, ਪਰ ਲੜਾਈ ਦੇਖੋ ਹੁਣ ਸਾਰੀ ਉਸੇ ਅਹੁਦੇ ਨੂੰ ਲੈ ਕੇ ਚੱਲ ਰਹੀ ਹੈ ਨਾ। ਕਿਉਂ ਮੈਂ ਜਿਹੜੀ ਗੱਲ ਕਹੂੰਗਾ ਤੁਹਾਨੂੰ, ਉਹ ਗੱਲ ਜਿਹੜੀ ਆ ਔਨ ਰਿਕਾਰਡ ਵੀ ਆ ਚੁੱਕੀ ਆ। ਜਿਹੜੇ ਅਹੁਦੇਦਾਰ ਇਸ ਆਦੇਸ਼ ਨੂੰ ਮੰਨਣ ਤੋਂ ਇਨਕਾਰੀ ਨੇ ਜਾਂ ਉਹਨਾਂ ਦੇ ਸਪੋਰਟਰ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ, ਉਹ ਕੀ ਕਹਿ ਰਹੇ ਆ? ਉਹ ਕਹਿੰਦੇ ਆ ਕਿ ਦਰਅਸਲ ਅਸਲ ਦੇ ਵਿੱਚ ਇੱਥੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਫਿੱਟ ਕੀਤਾ ਜਾਣਾ ਹੈ, ਇਹ ਸਾਰੀ ਖੇਡ ਇਸੇ ਕਰਕੇ ਹੀ ਖੇਡੀ ਜਾ ਰਹੀ ਹੈ। ਪਰੰਤੂ ਇੱਥੇ ਖੇਡ ਤਾਂ ਹੋਈ ਹੈ, ਇਹਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਕਿ ਸਭ ਤੋਂ ਪਹਿਲਾਂ ਇਕਬਾਲ ਸਿੰਘ ਨੂੰ ਪਾਸੇ ਕੀਤਾ ਜਾਂਦਾ, ਰਣਜੀਤ ਸਿੰਘ ਗੌਰੇ ਮਸਕੀਨ ਆ ਜਾਂਦੇ ਆ। ਰਣਜੀਤ ਸਿੰਘ ਹੋਰਾਂ ਤੇ ਦੋਸ਼ ਲੱਗਦਾ ਇਹਨਾਂ ਦੀ ਸੇਵਾ ਰੋਕ ਦਿੱਤੀ ਜਾਂਦੀ ਹੈ ਤੇ ਪੰਜ ਪਿਆਰਿਆਂ ਵੱਲੋਂ ਇਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਜਾਂਦਾ। ਹੁਣ ਇੱਥੇ ਵੀ ਇੱਕ ਬੜਾ ਵੱਡਾ ਸਵਾਲ ਆ ਕਿ ਜਦੋਂ ਗਿਆਨੀ ਗੁਰਬਚਨ ਸਿੰਘ ਨੂੰ ਪੰਜ ਪਿਆਰਿਆਂ ਨੇ ਤਲਬ ਕੀਤਾ ਸੀ, ਉਦੋਂ ਕਹਿੰਦੇ ਕਿ ਜਥੇਦਾਰ ਤੇ ਪੰਜ ਪਿਆਰੇ ਜਿਹੜੇ ਆ ਉਹ ਇਸ ਤਰ੍ਹਾਂ ਕੋਈ ਤਲਬੀ ਨਹੀਂ ਥੋਪ ਸਕਦੇ। ਯਾਦ ਹੈ ਨਾ ਤੁਹਾਨੂੰ ਪੰਜ ਪਿਆਰੇ, ਕਿੰਨਾ ਸਨਮਾਨ ਹੋਇਆ ਸੀਗਾ ਇੱਥੇ ਆਪਣੇ ਪੰਜਾਬ ਦੇ ਵਿੱਚ, ਬੜਾ ਪ੍ਰਚਾਰ ਵੀ ਕੀਤਾ ਉਹਨਾਂ ਨੇ ਪੰਜ ਸਿੰਘਾਂ ਨੇ। ਤਾਂ ਮਤਲਬ ਕਿ ਗਿਆਨੀ ਇਕਬਾਲ ਸਿੰਘ ਨੂੰ ਪੰਜ ਮੈਂਬਰਾਂ ਨੇ ਮੁੜ ਕੇ ਇਕੱਤਰਤਾ ਕਰਕੇ ਜਥੇਦਾਰ ਬਣਾ ਦਿੱਤਾ। ਵੇਖੋ ਚੱਲ ਕੀ ਰਿਹਾ। ਤੇ ਉਸੇ ਇਕੱਤਰਤਾ ਦੇ ਵਿੱਚ ਹਰਬੰਸ ਸਿੰਘ ਨੂੰ ਤਨਖਾਹੀਆ ਹੋਣ ਦੇ ਬਾਵਜੂਦ ਬਿਠਾ ਲਿਆ ਗਿਆ, ਜਿਹੜਾ ਖੁਦ ਤਨਖਾਹੀਆ। ਤਾਂ ਇਸ ਤਰ੍ਹਾਂ ਦੀ ਹਾਲਤ ਹੈ ਕਿ ਮਤਲਬ ਕਿ ਖੁਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿਣਾ ਪਿਆ ਕਿ ਉੱਥੇ ਕੁਝ ਲੋਕ, ਕੁਝ ਅਹੁਦੇਦਾਰ ਜਿਹੜੇ ਹੈਗੇ ਨੇ, ਉਹ ਤੰਬਾਕੂ ਤੱਕ ਦਾ ਸੇਵਨ ਕਰਦੇ ਆ। ਤੁਸੀਂ ਹਿਸਾਬ ਲਾ ਲਓ, ਜਿਹੜੇ ਗੁਰੂ ਘਰ ਦੇ ਅਹੁਦੇਦਾਰ ਆ। ਤਾਂ ਹੁਣ ਇਹ ਵੇਖ ਲਓ ਕਿ ਕਿਸ ਪਾਸੇ ਨੂੰ ਜਾ ਰਿਹਾ ਵਾ ਮਾਮਲਾ। ਤਾਂ ਹਰਪ੍ਰੀਤ ਸਿੰਘ ਜੀ ਜਿਹੜੇ ਹੈਗੇ ਜਥੇਦਾਰ, ਉਹ ਇਹੋ ਕਹਿ ਰਹੇ ਨੇ ਕਿ ਉੱਥੋਂ ਦੇ ਜਿਹੜੇ ਹੁੜਦੰਗਬਾਜ਼ ਨੇ, ਉਹਨਾਂ ਨੂੰ ਬਿਹਾਰ ਸਰਕਾਰ ਸੰਭਾਲੇ, ਨਹੀਂ ਤੇ ਜੇ ਕੋਈ ਨੁਕਸਾਨ ਜਾਨੀ ਮਾਲੀ ਹੋ ਗਿਆ ਤੇ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ। ਤਾਂ ਵੇਖ ਲਓ ਕੌਮ ਦਾ ਹਾਲ ਕੀ ਹੈ ਕਿ ਇੱਕ ਪਾਸੇ ਨਵਾਬੀਆਂ ਨੂੰ ਠੋਕਰਾਂ ਮਾਰਨ ਵਾਲੇ ਲੋਕ, ਤਖਤਾਂ ਤਾਜਾਂ ਦੀ ਪਰਵਾਹ ਨਾ ਕਰਨ ਵਾਲੇ ਲੋਕ ਅੱਜ ਕੈਸੀ ਲੜਾਈ ਦੇਖ ਰਹੇ ਨੇ। ਕੈਸੀ ਲੜਾਈ ਆ ਦੇਖ ਲਓ ਕਿ ਇਕਬਾਲ ਸਿੰਘ ਨਹੀਂ ਹਟਦਾ ਤੇ ਨਹੀਂ ਹਟਦਾ। ਉਹ ਸਭ ਨੂੰ ਪਤਾ ਹੈ ਕਿ ਉਹਦੇ ਪਿੱਛੇ ਕੌਣ ਆ, ਕਿਹੜੀ ਤਾਕਤ ਆ ਉਹਦੇ ਪਿੱਛੇ। ਇਸ ਕਰਕੇ ਇਹ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੇ ਤਖਤਾਂ ਤਾਜਾਂ ਨੂੰ ਠੋਕਰਾਂ ਮਾਰੀਆਂ ਅਣਖਾਂ ਵਾਸਤੇ, ਉਹ ਕੀ ਕਰ ਰਹੇ ਨੇ, ਕਿਸ ਤਰ੍ਹਾਂ ਜਲੂਸ ਕਢਵਾ ਰਹੇ ਨੇ, ਉਹਦੀ ਮਿਸਾਲ ਇਸ ਸਾਰੇ ਘਟਨਾਕ੍ਰਮ ਤੋਂ ਮੈਨੂੰ ਲੱਗਦਾ ਤੁਹਾਨੂੰ ਬਖੂਬੀ ਮਿਲ ਗਈ ਹੋਏਗੀ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਤੇ ਬਠਿੰਡਾ ਦੇ ਵਿੱਚੋਂ ਬੱਚਾ ਚੋਰੀ ਹੋ ਗਿਆ ਸੀ, ਉਹ ਪੁਲਿਸ ਨੇ ਹੁਣ ਬਰਾਮਦ ਕਰ ਲਿਆ ਜੀ। ਹਾਂਜੀ ਦੇਖੋ, ਪੁਲਿਸ ਨੇ ਇਹ ਬੱਚਾ ਜਿਹੜਾ ਉਹ ਮਲੂਕਾ ਪਿੰਡ ਚੋਂ ਚੋਰੀ ਕੀਤਾ। ਮਲੂਕਾ ਪਿੰਡ ਰਾਮਪੁਰਾ ਫੂਲ ਦੇ ਕੋਲ ਆ, ਲੱਖੇ ਸਿਧਾਣੇ ਦਾ ਪਿੰਡ ਵੀ ਨਜ਼ਦੀਕ ਆ, ਸਿਕੰਦਰ ਸਿੰਘ ਮਲੂਕਾ ਦਾ ਵੀ ਪਿੰਡ ਆ। ਮਤਲਬ ਮੈਂ ਕਿਸੇ ਦੇ ਨਾਂ ਨਾਲ ਇਸ ਕਰਕੇ ਜੋੜ ਰਿਹਾ ਤਾਂ ਕਿ ਕਈ ਵਾਰ ਸਾਡੀ ਜਿਹੜੀ ਆਡੀਅנס ਹੁੰਦੀ ਹੈ ਪੰਜਾਬ ਦੇ ਕਿਸੇ ਹੋਰ ਕੋਨੇ ਚੋਂ ਜਾਂ ਕਿਤੇ ਇੰਡੀਆ ਦੇ ਹੋਰ ਕੋਨੇ ਚ ਹੁੰਦੀ ਹੈ, ਤਾਂ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕਿੱਥੋਂ ਦੀ ਘਟਨਾ। ਤਾਂ ਬਠਿੰਡੇ ਦੇ ਲਾਗੇ ਹੀ ਆ ਮਲੂਕਾ। ਮਤਲਬ ਕਿ ਜਿਹੜਾ ਬੱਚਾ ਚੋਰੀ ਹੋਇਆ 2 ਦਿਨ ਬਾਅਦ ਬਠਿੰਡੇ ਦੇ ਏਰੀਏ ਚੋਂ ਹੀ ਬਰਾਮਦ ਹੋ ਗਿਆ। ਦਰਅਸਲ ਕੀ ਹੈ ਕਿ ਦੱਸਦੇ ਆ ਕਿ ਜਦੋਂ ਇਹ ਸੀਸੀਟੀਵੀ ਫੁਟੇਜ ਜਿਹੜੀ ਆ ਵਾਇਰਲ ਹੋਈ, ਵਾਇਰਲ ਹੋਣ ਤੋਂ ਬਾਅਦ ਕਿਸੇ ਨੇ ਸਿਆਣਿਆ ਇੱਕ ਸਮਾਜ ਸੇਵੀ ਨੂੰ ਵੀ ਕਾਲ ਆਈ ਆ। ਹਾਲਾਂਕਿ ਇੱਕ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਵੀ ਦਾਵਾ ਆ ਰਿਹਾ ਕਿ ਜਿਹੜੀ ਕੋਠਾ ਗੁਰੂ ਪਿੰਡ ਹੈਗਾ, ਜਦੋਂ ਆਪਾਂ ਇਧਰ ਨੂੰ ਆਉਨੇ ਆ ਇਹਨਾਂ ਪਿੰਡਾਂ ਵੱਲੇ, ਤਾਂ ਉੱਥੇ ਕੋਠਾ ਗੁਰੂ ਹੈ, ਉਸ ਏਰੀਏ 'ਚ ਹੀ ਆ, ਮਲੂਕਾ ਪਿੰਡ ਵਾਲੀ ਸਾਈਡ ਤੇ, ਕੋਈ ਬਹੁਤੀ ਦੂਰ ਨਹੀਂ ਹੈ, ਨੇੜੇ ਪਿੰਡ ਨੇ। ਤਾਂ ਕਹਿੰਦੇ ਆ ਕਿ ਉੱਥੋਂ ਦੀ ਜਿਹੜੀ ਸਤਿਕਾਰ ਕਮੇਟੀ ਸੀਗੀ, ਉਹਨਾਂ ਨੇ ਟਰੇਸ ਕੀਤਾ, ਬਹੁਤ ਹੈਲਪ ਕੀਤੀ, ਕਿਉਂਕਿ ਉਹ ਸੀਸੀਟੀਵੀ ਕੈਮਰੇ 'ਚ ਤਕਰੀਬਨ ਪਛਾਣ ਹੋ ਗਈ ਸੀ ਕਿ ਇਹ ਉਹੀ ਜਨਾਨੀਆਂ ਨੇ
ਜਿਹੜੀਆਂ ਇਸ ਪਿੰਡ ਦੀਆਂ ਨੇ। ਤਾਂ ਇਹਨਾਂ ਨੇ ਲਾਗੇ ਜਾ ਕੇ ਮਲੂਕਾ ਪਿੰਡ ਦੇ ਵਿੱਚ ਕਮਰਾ ਕੋਈ ਲੈ ਰੱਖਿਆ ਸੀ, ਉੱਥੇ ਬੱਚਾ ਰੱਖਿਆ ਸੀ, ਉੱਥੋਂ ਬੱਚਾ ਬਰਾਮਦ ਕੀਤਾ ਗਿਆ। ਹੁਣ ਸੁਣਨ ਦੇ ਵਿੱਚ ਤੇ ਇਹ ਵੀ ਆ ਰਿਹਾ ਕਿ ਬਈ ਇਹਨਾਂ ਤੇ ਪਹਿਲਾਂ ਵੀ ਪਰਚੇ ਨੇ। ਇੱਕ ਬੱਚੇ ਨੂੰ ਸ਼ਾਇਦ ਜਲ ਦੇ ਵਿੱਚ ਹੀ ਵਹਾ ਦਿੱਤਾ ਗਿਆ, ਨਹਿਰ 'ਚ ਸੁੱਟ ਦਿੱਤਾ ਗਿਆ, ਉਹ ਵੀ ਪਰਚਾ ਹੈ। ਔਰ ਇਸ ਤੋਂ ਇਲਾਵਾ ਇਹਨਾਂ ਤੇ ਦੱਸਦੇ ਆ ਕਿ ਹਾਂ ਜਿਹੜੇ ਕੇਸ ਚੱਲਦੇ ਆ NDPS ਵਾਲੇ ਆਮ ਅੱਜ ਕੱਲ ਪੈਡਲਰਸ ਨੇ ਜਾਂ ਤਸਕਰ ਨੇ, ਉਹ ਵੀ ਮੁਕੱਦਮਾ ਹੈ। ਮਤਲਬ ਕਿ ਚਿੱਟਾ ਵੇਚਣ ਦਾ ਵੀ ਦੋਸ਼ ਆ ਤੇ ਕੋਈ ਜਵਾਕ ਪਹਿਲਾਂ ਵੀ ਨਹਿਰ 'ਚ ਸੁੱਟਣ ਦਾ ਦੋਸ਼ ਆ। ਜਦੋਂ ਇਹ ਸਿਆਣ ਕੇ ਫਿਰ ਇਹਨਾਂ ਦਾ ਇਹ ਕਿਉਂਕਿ ਮਾਂ ਬੇਟੀ ਸੀ, ਇਹਦਾ ਮਾਂ ਦਾ ਪੁੱਤ ਚੁੱਕਿਆ ਗਿਆ, ਜਦੋਂ ਉਹਨੇ ਮਤਲਬ ਕਿ ਤੋਤੇ ਵਾਂਗੂ ਵਕ ਦਿੱਤਾ, ਉਹਨੇ ਆਖਿਆ ਕਿ ਆਹ ਗੱਲ ਆ ਵੀ ਆ ਬਾਤ ਉਹੀ ਚੁੱਕ ਕੇ ਲਿਆਈਆਂ ਤੇ ਮਲੂਕਾ ਪਿੰਡ 'ਚ ਰਹਿ ਰਹੀਆਂ, ਜਾ ਕੇ ਚੱਕ ਲਓ। ਤਾਂ ਇਹਨਾਂ ਨੇ ਫਿਰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਬੱਚਾ ਬਰਾਮਦ ਹੋ ਗਿਆ। ਹਲਕੀ ਜੀ ਸਰਦੀ ਲੱਗ ਗਈ ਹੈ ਬੱਚੇ ਨੂੰ, ਠੰਡ ਬਹੁਤ ਹੈ ਪ੍ਰਵੀਨ ਜੀ, ਤੁਹਾਨੂੰ ਪਤਾ ਮਾਂ ਮਤਲਬ ਕਿ ਨਵ ਜੰਮਾ ਬੱਚਾ ਮਾਂ ਨਾਲ ਨਾ ਹੋਵੇ, ਮਾਂ ਦਾ ਨਿੱਘ ਨਾ ਹੋਵੇ ਤੇ ਬੱਚੇ ਨੂੰ ਉਦਾਂ ਹੀ ਸਰਦੀ ਲੱਗ ਜਾਂਦੀ ਆ, ਉਦਰੇਵਾਂ ਹੀ ਇੰਨਾ ਹੋ ਜਾਂਦਾ ਆ। ਤਾਂ ਖੈਰ ਬੱਚਾ ਠੀਕ ਆ, ਹੁਣ ਤੰਦਰੁਸਤ ਹੈ, ਉਹਦਾ ਇਲਾਜ ਚੱਲ ਰਿਹਾ, ਬੱਚਾ ਮਾਂ ਕੋਲ ਵਾਪਸ ਆ ਗਿਆ ਹੈ, ਇਹ ਖੁਸ਼ੀ ਵਾਲੀ ਗੱਲ ਹੈ। ਤੇ ਦੂਜੀ ਗੱਲ ਜਿਹੜੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਕੀ ਪਾਪ ਹੋ ਰਹੇ ਆ, ਮੈਂ ਤੁਹਾਨੂੰ ਦੱਸਾਂ ਸਿੱਧੀ ਗੱਲ ਆ, ਮਾਫੀ ਚਾਹੁੰਦਾ, ਕਿਉਂਕਿ ਕੱਲ ਹੀ ਇੱਕ ਗਰੋਹ ਹੋਰ ਫੜਿਆ ਜਿਹੜਾ ਕੀ ਕਰਦਾ ਸੀਗਾ ਕਿ ਲੋੜਵੰਦ ਜਿਹੜੇ ਲੋਕ ਹੁੰਦੇ ਨੇ, ਗਰੀਬ ਹੁੰਦੇ ਆ, ਉਹਨਾਂ ਦੀ ਨਿਸ਼ਾਨਦੇਹੀ ਕਰਕੇ ਕਿ ਕਿਹਦੇ ਘਰ ਤੀਜਾ ਬੱਚਾ ਚੌਥਾ ਬੱਚਾ, ਜਾ ਕੇ ਉਹਨਾਂ ਨੂੰ ਲਾਲਚ ਦੇ ਕੇ ਕੋਈ ਲੱਖ 1.5 ਲੱਖ ਦਾ ਬੱਚਾ ਗਾ ਜਿਹੜੇ ਹੋਰ ਦਲਾਲ ਉਹਨਾਂ ਨੂੰ ਕੋਈ 2-3 ਚ ਵੇਚ ਦਿੰਦੇ, ਏਦਾਂ ਇਹਨਾਂ ਕੋ ਕਮਾਈ ਕਰ ਲੈਂਦੇ ਤੇ ਫਿਰ ਉਹ ਜਿਹੜੇ ਗਾਂ ਦਲਾਲ ਲੋੜਵੰਦ ਮਾਪਿਆਂ ਨੂੰ ਵੇਚ ਕੇ ਤੇ ਲੱਖਾਂ ਰੁਪਏ ਕਮਾ ਲੈਂਦੇ। ਇਹ ਪਰਦਾਫਾਸ਼ ਹੋਇਆ, ਬੱਚੇ ਵੀ ਬਰਾਮਦ ਹੋਏ ਨੇ। ਹਿਸਾਬ ਲਾ ਲਓ ਕਿ ਕੀ ਚੱਲ ਰਿਹਾ ਸਾਡੇ ਪੰਜਾਬ ਦੇ ਵਿੱਚ ਕਿ ਵਸਤੂਆਂ ਵਾਂਗੂ ਬੱਚੇ ਵੇਚੇ ਜਾ ਰਹੇ ਨੇ। ਮਤਲਬ ਕਿ ਅੱਗੇ ਚਲੋ ਪੱਠੇ ਚੋਰੀ ਵੱਢ ਲਏ, ਨਿੱਕੀਆਂ ਮੋਟੀਆਂ ਚੋਰੀਆਂ, ਚੈਨੀਆਂ ਖੋਹ ਲਈਆਂ, ਕਰ ਲਿਆ ਉਹ ਕਰ ਲਿਆ, ਉਹ ਤੇ ਸਭ ਕੁਝ ਚੱਲੀ ਜਾਂਦਾ ਸੀ। ਆ ਹੁਣ ਬੱਚੇ ਵੀ ਹਸਪਤਾਲਾਂ ਚੋਂ ਚੁੱਕਣ ਲੱਗ ਪਏ ਨੇ। ਅੱਗੇ ਬੀਬੀਆਂ ਸਾਡੀਆਂ ਕਹਿੰਦੀਆਂ ਹਾਏ ਹਾਏ ਲੋੜਾ ਪੈ ਜਾਸੀ। ਇਹ ਤੇ ਲੋੜੇ ਵਾਲੀ ਗੱਲ ਹੈ ਨਾ, ਪਰਲੋ ਵਾਲੀ ਗੱਲ ਆ ਕਿ ਬੱਚੇ ਲੋਕ ਵੇਚੀ ਵੀ ਜਾਂਦੇ ਆ, ਬੱਚੇ ਖਰੀਦੀ ਵੀ ਜਾਂਦੇ ਆ ਤੇ ਬੱਚੇ ਚੋਰੀ ਵੀ ਕੀਤੀ ਜਾ ਰਹੇ ਨੇ। ਇਸ ਕਰਕੇ ਪੁਲਿਸ ਨੂੰ ਆਪਣਾ ਤਾਣਾ ਬਾਣਾ ਠੀਕ ਕਰਨ ਦੀ ਲੋੜ ਹੈ। ਪੁਲਿਸ ਨੂੰ ਆਪਣਾ ਤੰਤਰ, ਖਾਸ ਤੌਰ ਤੇ ਖੁਫੀਆ ਤੰਤਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦੇ ਗਰੋਹ ਜਿਹੜੇ ਕਈ ਤੁਰੇ ਫਿਰਦੇ ਨੇ। ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ। ਬਾਹਰੀ ਸੂਬੇ ਦੇ ਵਿੱਚੋਂ ਆਈ ਹਥਿਆਰਾਂ ਦੀ ਇੱਕ ਹੋਰ ਖੇਪ ਪੁਲਿਸ ਨੇ ਬਰਾਮਦ ਕੀਤੀ ਹੈ ਜੀ। ਦੇਖੋ 20 ਪਿਸਟਲ ਫੜੇ ਨੇ, 40 ਮੈਗਜ਼ੀਨ ਬਰਾਮਦ ਕੀਤੇ ਨੇ। ਇਹ ਕੋਈ ਜਿਹੜਾ ਅੰਤਰਰਾਜੀ ਗਰੋਹ ਸੀਗਾ ਉਹ ਮਤਲਬ ਕਿ ਹਥਿਆਰ ਲੈ ਕੇ ਆਇਆ ਤੇ ਇਹਨਾਂ ਨੇ ਫੜਿਆ। DGP ਪੰਜਾਬ ਗੌਰਵ ਯਾਦਵ ਜੀ ਨੇ ਟਵੀਟ ਕਰਕੇ ਸਾਰੀ ਜਿਹੜੀ ਜਾਣਕਾਰੀ ਦਿੱਤੀ ਆ। ਕਹਿੰਦੇ ਕਿ ਰੋਪੜ ਪੁਲਿਸ ਦੀ ਇਹ ਬਰਾਮਦਗੀ ਹੈ ਤੇ ਹੁਣ ਅਗਾਊ ਜਿਹੜੀ ਮਤਲਬ ਕਿ ਸੂਚਨਾ ਉਹਨਾਂ ਨੇ ਪਹੁੰਚਾ ਦਿੱਤੀ ਲੋਕਾਂ ਤੱਕ। ਬਾਕੀ ਦੀ ਤਾਂ ਜਿਹੜੀ ਬਕਾਇਆ ਤਫਤੀਸ਼ ਹੈ ਜਾਰੀ ਆ। ਦੇਖੋ ਗੱਲ ਕੀ ਆ ਕਿ ਮਤਲਬ ਆ ਇਲੀਗਲ ਹਥਿਆਰਾਂ ਦੀ ਜਿਹੜੀ ਸਮਗਲਿੰਗ ਹੈ ਨਾ, ਇਹ ਪੰਜਾਬ 'ਚ ਬਹੁਤ ਹੋ ਰਹੀ ਆ। ਸਾਡਾ ਧਿਆਨ ਹਮੇਸ਼ਾ ਰਹਿੰਦਾ ਡਰੱਗ ਤੇ। ਜਿਵੇਂ ਆਪਾਂ ਆਮ ਤੌਰ ਤੇ ਦੇਖਦੇ ਆ ਕਿ ਓਵਰਡੋਜ਼ ਨਾਲ ਮਰੀਆਂ ਜਿਹੜੀਆਂ ਸਾਡੇ ਇੱਥੇ ਹੁੰਦੀਆਂ ਨੇ ਗਿਣਤੀਆਂ, ਉਹ ਜਾਂ ਕਿਸਾਨ ਖੁਦਕੁਸ਼ੀ, ਉਹਨਾਂ ਤੇ ਆਪਾਂ ਚਰਚਾ ਕਰਦੇ ਆ। ਜੋ ਸਟ੍ਰੈਸ ਨਾਲ ਹੀ ਮਰੀ ਜਾਂਦੇ ਨੇ ਲੋਕ ਜੀ, ਅਸੀਂ ਕਦੇ ਗਿਣਦੇ ਹੀ ਨਹੀਂ ਆ, ਸਾਡਾ ਧਿਆਨ ਹੀ ਨਹੀਂ ਜਾਂਦਾ। ਜਦ ਕਿ ਉਹ ਘਰਾਂ ਦੇ ਘਰ ਹੀ ਖਾਲੀ ਹੋ ਜਾਂਦੇ ਨੇ, ਕਈ ਵਾਰ 5 ਹੀ ਮਰ ਜਾਂਦੇ ਨੇ ਇਕੱਠੇ। ਤੋ ਕਹਾਣੀ ਜਿਹੜੀ ਹੈ ਨਾ ਕੁਝ ਇਸੇ ਤਰ੍ਹਾਂ ਦੀ ਹੀ ਹੈ ਕਿ ਸਾਡਾ ਧਿਆਨ ਇਹਨਾਂ ਗੱਲਾਂ ਤੇ ਨਹੀਂ ਜਾਂਦਾ। ਕੱਲਾ ਡਰੱਗ ਹੀ ਨਹੀਂ ਡਿੱਗ ਰਿਹਾ ਪੰਜਾਬ ਦੇ ਵਿੱਚ, ਇੰਨੇ ਇਲੀਗਲ ਵੈਪਨ। ਇਹ ਤਾਂ ਮਾਨ ਸਰਕਾਰ, ਚਲੋ ਮੈਂ ਜ਼ਿਆਦਾ ਨਹੀਂ ਕਵਾਂਗਾ ਕਿਉਂਕਿ ਪਹਿਲਾਂ ਹੀ ਬਹੁਤ ਗੱਲ ਹੋ ਚੁੱਕੀ ਆ, ਇਹ ਤਾਂ ਨਿੱਕੀਆਂ ਮੋਟੀਆਂ ਫਾਰਮੈਲਿਟੀਆਂ ਕਰ ਰਹੇ ਨੇ, PR ਸਟੰਟਬਾਜ਼ੀ ਹੈ ਸਾਰੀ, ਹੋਰ ਕੁਛ ਨਹੀਂ ਹੈ। ਇੰਨੇ ਇਲੀਗਲ ਵੈਪਨ ਨੇ, ਇੰਨੇ ਇਲੀਗਲ ਵੈਪਨ ਨੇ ਕਿ ਕੁਝ ਹਜ਼ਾਰ 'ਚ ਤੁਹਾਡੇ ਘਰ ਬੰਦਾ ਫੜਾ ਜਾਏਗਾ ਜੀ। ਔਰ ਇਹ ਤੁਸੀਂ ਛੱਡੋ, ਮਤਲਬ ਕਿ ਆਨਲਾਈਨ ਕਿਸੇ ਬੰਦੇ ਨੂੰ ਵੀ ਨਹੀਂ ਜ਼ਰੂਰਤ, ਆਨਲਾਈਨ ਹੀ ਜਾਓ, ਜਿਹੜਾ ਮਰਜ਼ੀ ਖਰੀਦ ਲਓ ਤੇ ਤੁਹਾਨੂੰ ਉੱਥੇ ਮਿਲ ਜਾਏਗਾ, ਹੋਮ ਡਿਲੀਵਰੀ ਹੋ ਜਾਏਗੀ, ਪੀਜ਼ੇ ਵਾਂਗੂ ਹੋ ਜਾਏਗੀ ਕੁਝ ਹਜ਼ਾਰ ਰੁਪਏ 'ਚ। ਤਾਂ ਇਹ ਜਦੋਂ ਮੰਗ ਜ਼ਿਆਦਾ ਹੈ ਤਾਂ ਫਿਰ ਬਾਹਰੋਂ ਲੋਕਾਂ ਨੇ ਆ ਕੇ ਅਸਲਾ ਡਿੱਗਣਾ ਹੀ ਹੈ।
ਇਹ ਪਹਿਲਾਂ ਕੁਝ ਵਿਦੇਸ਼ੀ ਹਥਿਆਰਾਂ ਦੀ ਸਮਗਲਿੰਗ ਜ਼ਰੂਰ ਹੁੰਦੀ ਰਹੀ ਹੈ, ਉਹ ਅਸੀਂ ਦੇਖਿਆ ਵੀ ਹੈ, ਸੁਣਿਆ ਵੀ ਹੈ ਸਾਰਾ ਕੁਝ। ਪਰੰਤੂ ਹੁਣ ਕੀ ਹੈ ਕਿ ਜਿਹੜੇ ਇੱਧਰ ਇੰਡੀਆ ਦੇ ਵਿੱਚ ਨਕਲ ਬਣ ਰਹੀ ਹੈ, ਬਣਾ ਦਿੰਦੇ ਨੇ ਹੂ ਬਹੂ, ਤਾਂ ਉਹ ਵੀ ਬਹੁਤ ਜ਼ਿਆਦਾ ਡਿੱਗ ਰਹੇ ਨੇ ਪੰਜਾਬ 'ਚ। ਜੀ ਜੀ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਹੱਲ ਹਾਲ ਦੀ ਘੜੀ ਲੱਗਦਾ ਨਹੀਂ ਹੈ ਕਿ ਕੋਈ ਠੋਸ ਰੂਪ ਦੇ ਵਿੱਚ ਇਹ ਹੈ। ਪਰ ਪੰਜਾਬ ਪੁਲਿਸ ਚਲੋ ਚੰਗਾ ਕੰਮ ਵੀ ਬਹੁਤ ਕਰ ਰਹੀ ਹੈ, ਰਿਕਵਰੀਆਂ ਚੰਗੀਆਂ ਤਗੜੀਆਂ ਕਰ ਰਹੀ ਹੈ। ਪਰ ਇਹ ਹੈ ਕਿ ਡਰੱਗ ਦੇ ਵਾਂਗੂ ਇੱਥੇ ਹਥਿਆਰ ਵੀ ਬਹੁਤ ਡਿੱਗ ਰਹੇ ਨੇ। ਇੱਥੇ ਤਾਂ ਆਮ ਤੁਰੇ ਜਾਂਦੇ ਆ, ਜੇ ਤੁਸੀਂ ਦੇਖੋਗੇ ਤੇ ਤੁਹਾਨੂੰ ਕੋਈ ਨਾ ਕੋਈ ਮਿਲ ਜਾਏਗਾ ਸ਼ਲਾਰੂ ਇਹੋ ਜਿਹਾ। ਇੱਕ ਦਿਨ ਅਸੀਂ ਬੈਠੇ ਸੀ ਕਿਤੇ, ਤੇ ਸਾਹਮਣੇ ਅਸੀਂ ਸ਼ੀਸ਼ੇ 'ਚ ਦੇਖ ਰਹੇ ਸੀ ਕਿ ਮੁੰਡਾ ਹੋਣਾ 14-15 ਸਾਲਾਂ ਦਾ, ਉਹ ਆ ਜਿਹੜੀ ਬਣਾਉਂਦੇ ਜੇ ਰੀਲ ਵਗੈਰਾ, ਹੁਣ ਪਤਾ ਨਹੀਂ ਉਹ ਲਾਇਸੈਂਸੀ ਸੇ ਕੀ ਸੀਗਾ, ਤੇ ਉਹ ਰੀਲ ਤੁਰਿਆ ਤੁਰਿਆ ਜਾਂਦਾ, ਹੱਥ 'ਚ ਰੀਲ ਬਣਾਈ ਜਾਂਦਾ ਸੀਗਾ ਤੇ ਨਾਲੇ ਉਹਨੂੰ ਲਹਿਰਾਈ ਜਾਂਦਾ ਸੀਗਾ, ਤੇ ਏਦਾਂ ਹੀ ਨਾਲੇ ਮੋਟਰਸਾਈਕਲ ਤੇ ਗਾਂ ਤੁਰੇ ਜਾਂਦੇ ਸੀ। ਹਿਸਾਬ ਲਾ ਲਓ, ਮਤਲਬ ਕਿ ਲਾਇਸੈਂਸੀ ਹੈ ਜਾਂ ਇਲੀਗਲ ਆ, ਇੱਥੇ 15-15 ਸਾਲ ਦੇ 20-20 ਸਾਲ ਦੇ ਬੱਚੇ ਵੀ ਚੁੱਕੀ ਫਿਰਦੇ ਨੇ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਭਾਰਤ ਸਰਕਾਰ ਦੀ। ਹੁਣ ਫੇਸਬੁੱਕ ਤੇ ਗੂਗਲ ਨੂੰ ਜਵਾਬਦੇਹ ਬਣਾਉਣ ਦੇ ਯਤਨਾਂ ਦੇ ਵਿੱਚ ਰੁੱਝੀ ਹੋਈ ਹੈ, ਵੀ ਇਹਨਾਂ ਨੂੰ ਜਵਾਬਦੇਹ ਕਰੀਏ ਕਿਵੇਂ ਨਾ ਕਿਵੇਂ। ਨਹੀਂ ਹੋਣਾ ਚਾਹੀਦਾ, ਇਹ ਤਾਂ ਹੋਣਾ ਚਾਹੀਦਾ। ਜਦੋਂ ਕਿਸੇ ਵੀ ਬਾਜ਼ਾਰ ਚੋਂ ਕਮਾਈ ਕਰ ਰਹੇ ਹੋ ਤੁਸੀਂ, ਤਾਂ ਜੇ ਕੋਈ ਗਾਹਕ ਹਾਨੀ ਚੁੱਕਦਾ ਹੈ, ਉਹਨੂੰ ਹਾਨੀ ਚੁੱਕਣੀ ਪੈਂਦੀ ਹੈ, ਤੇ ਫਿਰ ਜ਼ਿੰਮੇਵਾਰ ਵੀ ਤਾਂ ਤੁਸੀਂ ਹੋਵੋਗੇ ਨਾ। ਤਾਂ ਗੱਲ ਕੀ ਹੈ ਕਿ ਅਸਲ ਦੇ ਵਿੱਚ ਨਵੇਂ ਡਿਜੀਟਲ ਇੰਡੀਆ ਐਕਟ ਦੀਆਂ ਕਹਿੰਦੇ ਆ ਕਿ ਤਿਆਰੀਆਂ ਮੁਕੰਮਲ ਨੇ, ਤਾਂ ਐਕਟ ਲੈ ਆਉਣਗੇ। ਮਸਲਾ ਕੀ ਹੈ ਕਿ ਦੇਖੋ ਗੱਲ ਕੀ ਹੈ, ਜਿੱਦਾਂ ਹੁਣ ਗੂਗਲ ਹੈ, ਗੂਗਲ ਤੇ ਕੀ ਹੈ ਕਿ ਤੁਸੀਂ ਮੰਨ ਲਓ ਮੇਰੀ ਕੋਈ ਵੀ ਘਰ ਦੀ ਚੀਜ਼ ਖਰਾਬ ਹੋ ਗਈ, ਫਰਜ਼ ਕਰੋ ਵਾਸ਼ਿੰਗ ਮਸ਼ੀਨ ਖਰਾਬ ਹੋ ਗਈ, ਮੈਂ ਜਾ ਕੇ ਉੱਥੇ ਕਿਸੇ ਮਕੈਨਿਕ ਲਈ ਸਰਚ ਮਾਰਦਾ। ਹੁਣ ਜਿਹੜਾ ਟੌਪ ਤੇ ਆਏਗਾ, ਆਪਾਂ ਨੂੰ ਜ਼ਿਆਦਾਤਰ ਉਹਦੇ ਤੇ ਯਕੀਨ ਹੁੰਦਾ ਹੈ, ਸਮਝਦੇ ਹੋ ਨਾ, ਜਿਹੜੇ ਰਿਜ਼ਲਟ ਆਉਂਦੇ ਜਿਹਨੂੰ ਤੁਸੀਂ ਰਿਜ਼ਲਟ ਕਹਿੰਦੇ ਜੀ ਗੂਗਲ, ਜਿਹੜਾ ਟੌਪ ਤੇ ਹੁੰਦਾ ਆਪਾਂ ਉਹਨੂੰ ਜ਼ਿਆਦਾ ਮੋਸਟਲੀ ਉਹਨੂੰ ਕਲਿੱਕ ਕਰਦੇ ਆ ਨਾ। ਹੋ ਕੀ ਰਿਹਾ ਹੈ ਕਿ ਉਹ ਜਿਹੜੇ ਲਿੰਕ ਨੇ ਉਹ ਫਰਾਡਾਂ ਦੇ ਆ, ਜਿਹੜੇ ਟੌਪ ਦੇ ਵਿੱਚ ਹੁੰਦੇ ਨੇ ਕਈ ਵਾਰ। ਜੀ ਜੀ, ਠੀਕ ਹੈ। ਤਾਂ ਜਦੋਂ ਅਸੀਂ ਕਲਿੱਕ ਕਰਦੇ ਹਾਂ, ਅਸੀਂ ਉਹਨਾਂ ਦੇ ਚਾਂਸੇ 'ਚ ਫਸ ਜਾਂਦੇ। ਮੈਂ ਇੱਕ ਮਿਸਾਲ ਦੇ ਕੇ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਜਵਾਬਦੇਹੀ ਕਿਉਂ ਬਣਨੀ ਚਾਹੀਦੀ ਹੈ, ਕਿ ਭਾਈ ਤੁਸੀਂ ਬਿਨਾਂ ਗੱਲ ਤੋਂ ਜਾਂ ਕੋਈ ਥੋੜਾ ਬਹੁਤਾ ਲੈ ਲਿਆ ਮਾਲ ਠਾਲ, ਤੇ ਤੁਸੀਂ ਉਹਨਾਂ ਨੂੰ ਪਾ ਦਿੰਦੇ ਹੋ ਟੌਪ ਦੀ ਸੂਚੀ 'ਚ। ਘੱਟੋ ਘੱਟ ਕੋਈ ਬੰਦੇ ਕੋਲ ਕੋਈ ਸੂਚਨਾ ਤਾਂ ਹੋਵੇ ਨਾ ਕਿ ਵੈਰੀਫਾਈ ਹੈ, ਕੌਣ ਹੈ, ਕੀ ਹਿਸਾਬ ਕਿਤਾਬ ਹੈ। ਉਹਨੇ ਗੂਗਲ ਤੇ ਟਰਸਟ ਕੀਤਾ ਕਿ ਗੂਗਲ ਦੀ ਸਰਚਿੰਗ ਦੇ ਵਿੱਚ ਇਹ ਟੌਪ ਤੇ ਹੈ ਤੇ ਇਹ ਬੰਦਾ ਸਹੀ ਹੈ, ਤਾਂ ਬਸ ਉਹ ਰਗੜਿਆ ਗਿਆ। ਤਾਂ ਇਸੇ ਤਰ੍ਹਾਂ ਹੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਜਿਹੜੀ, ਉਹਦੇ ਰਾਹੀਂ ਵੀ ਸੇਲਰਸ ਨੂੰ ਪਤਾ ਲੱਗਦਾ ਹੈ। ਤੁਸੀਂ ਮਤਲਬ ਕਿ ਫਰਜ਼ ਕਰੋ ਕੋਈ ਕੈਪ ਲੈਣੀ ਹੈ ਜਾਂ ਐਨਕ ਲੈਣੀ ਹੈ, ਉਹਦੇ ਤੇ ਸਰਚ ਮਾਰੋਗੇ, ਉਸ ਤੋਂ ਬਾਅਦ ਉਸੇ ਤਰ੍ਹਾਂ ਦੇ ਇਸ਼ਤਿਹਾਰ ਦਿਸਣ ਲੱਗ ਜਾਣਗੇ। ਤੇ ਇਹਦਾ ਫਾਇਦਾ ਵੀ ਠੱਗ ਚੁੱਕਦੇ ਨੇ, ਕਿਉਂਕਿ ਉਹਨਾਂ ਦੇ ਕੋਲ ਡਾਟਾ ਸ਼ੇਅਰਿੰਗ ਦੇ ਜ਼ਰੀਏ ਤੁਹਾਡੇ ਇੰਟਰਸਟ, ਤੁਹਾਡੀਆਂ ਰੁਚੀਆਂ, ਤੁਹਾਡੀ ਜਾਣਕਾਰੀ ਚਲੇ ਜਾਂਦੀ ਹੈ। ਤਾਂ ਫਿਰ ਕਿਉਂ ਨਹੀਂ ਬਈ, ਕਿਉਂ ਨਹੀਂ? ਜਦੋਂ ਇੰਨਾ ਖਰਬਾਂ ਰੁਪਈਆ ਚੁੱਕ ਰਹੇ ਨੇ ਇੰਡੀਆ ਦੇ ਬਾਜ਼ਾਰਾਂ ਚੋਂ, ਤਾਂ ਬਈ ਠੀਕ ਹੈ। ਹਾਂ, ਹਾਲਾਂਕਿ ਮੇਰਾ ਮੰਨਣਾ ਇਹ ਹੈ ਕਿ ਆਜ਼ਾਦੀ ਜਿਹੜੀ ਆ ਉਹ ਨਹੀਂ ਕਿਸੇ ਦੀ ਪ੍ਰਭਾਵਿਤ ਹੋਣੀ ਚਾਹੀਦੀ, ਕੰਮਕਾਰ ਦੀ ਜਿਹੜੀ ਖੋਲਿਆ ਉਹ ਨਹੀਂ ਪ੍ਰਭਾਵਿਤ ਹੋਣੀ ਚਾਹੀਦੀ। ਔਰ ਇੱਥੇ ਅਮਰੀਕਾ 'ਚ ਵੀ ਫੇਸਬੁੱਕ ਦੇ ਮੈਨੂੰ ਲੱਗਦਾ ਕਿ ਸਿੰਘ ਫਸੇ ਪਏ ਨੇ, ਉਹ ਪੱਤਰਕਾਰਤਾ ਬਿੱਲ ਕਰਕੇ, ਕਿ ਜੇ ਤੁਸੀਂ ਲਿਆਂਦਾ ਤੇ ਅਸੀਂ ਤੁਹਾਡੀਆਂ ਖਬਰਾਂ ਹੀ ਨਹੀਂ ਦਿਖਾਇਆ ਕਰਨੀਆਂ, ਕਿਉਂਕਿ ਉਹ ਪੈਸੇ ਮੰਗਣਗੇ ਨਾ, ਕਿ ਕੰਟੈਂਟ ਯੂਜ਼ ਕਰੋਗੇ ਤੇ ਪੈਸੇ ਦਿਓ ਅਖਬਾਰਾਂ ਨੂੰ। ਉਹ ਵੀ ਰੌਲਾ ਚੱਲਦਾ ਪਿਆ। ਚਲੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਵੱਖ ਨੇ, ਆਜ਼ਾਦੀ ਆਪਣੀ ਥਾਂ ਤੇ ਆ, ਕੰਮ ਕਰਨ ਦੀ ਖੁੱਲ੍ਹ ਨਿਰਪੱਖਤਾ ਆਪਣੀ ਥਾਂ ਤੇ ਆ। ਪਰੰਤੂ ਆ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਆਪਣੇ ਹਿਸਾਬ ਕਿਤਾਬ ਨਾਲ ਦੱਸੀਆਂ, ਇਹ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਫਰਾਡ ਹੋ ਰਹੇ ਨੇ ਇਹਨਾਂ ਦੇ। ਜੀ ਜੀ, ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਜੀ, ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਕਰਾਂਗੇ ਗੱਲਬਾਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਦੇ ਹਾਂ। ਸ਼ੁਰੂਆਤ ਕਰਦੇ ਹਾਂ ਮਾਨਸਾ ਤੋਂ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸੰਬੰਧੀ ਐਸਆਈਟੀ ਸਾਹਮਣੇ ਨਾਮਵਰ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਪੇਸ਼ ਹੋਏ, ਜਿਨ੍ਹਾਂ ਤੋਂ ਸੀਆਈਏ ਸਟਾਫ ਮਾਨਸਾ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ। ਇਸ ਸਮੇਂ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਮਾਨਸਾ ਪੁਲਿਸ ਵੱਲੋਂ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਸਮੇਤ ਹੋਰਾਂ ਨੂੰ ਵੀ ਪੁੱਛ ਪੜਤਾਲ ਦੇ ਲਈ ਤਲਬ ਕੀਤਾ ਗਿਆ ਸੀ। ਮਾਨਸਾ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਇਹਨਾਂ ਗਾਇਕਾਂ ਤੋਂ ਪੁੱਛ ਪੜਤਾਲ ਦੀ ਪੁਸ਼ਟੀ ਕੀਤੀ ਹੈ। ਗੱਲ ਕਰਦੇ ਹਾਂ ਅਕਾਲੀ ਦਲ ਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਲਕਾ ਭੁਲੱਥ ਦੇ ਅਕਾਲੀ ਵਰਕਰਾਂ ਦੇ ਨਾਲ ਮੀਟਿੰਗ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਬਾਦਲਾਂ ਤੇ ਤਿੱਖੇ ਸ਼ਬਦੀ ਵਾਰ ਕੀਤੇ। ਉਹਨਾਂ ਕਿਹਾ ਕਿ ਬਾਦਲ ਪੰਥ ਨੂੰ ਦੱਸਣ ਕਿ ਉਹਨਾਂ ਨੇ 2007 ਦੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਸਵਾਂਗ ਰਚਣ ਦੇ ਮਾਮਲੇ ਦੇ ਵਿੱਚ ਕਿਉਂ ਛੱਡਿਆ। ਉਹਨਾਂ ਅੱਗੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਕੋਈ ਵੀ ਅਕਾਲੀ ਆਗੂ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਤੇ ਚੋਣ ਲੜਨ ਦੇ ਲਈ ਤਿਆਰ ਨਹੀਂ ਹੈ ਤੇ ਪਾਰਟੀ ਆਗੂ ਮੰਨ ਰਹੇ ਨੇ ਕਿ ਚੋਣਾਂ ਦੇ ਦੌਰਾਨ ਬਾਦਲਾਂ ਦੇ ਨਾਂ ਤੇ ਵੋਟਾਂ ਨਹੀਂ ਪੈਣਗੀਆਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਰਟੀ ਇੱਕ ਪਰਿਵਾਰ ਦੀ ਨਹੀਂ ਹੈ। ਉਹਨਾਂ ਕਿਹਾ ਕਿ ਬੀਤੇ ਸਮੇਂ ਦੇ ਵਿੱਚ ਅਕਾਲੀ ਦਲ ਤੇ ਨਸ਼ੇ ਫੈਲਾਉਣ ਦੇ ਦੋਸ਼ ਲੱਗੇ। ਉਹਨਾਂ ਇਹ ਵੀ ਆਖਿਆ ਕਿ ਜਦੋਂ ਪਾਰਟੀ ਤੇ ਡੇਰਾ ਮੁਖੀ ਨੂੰ ਮਾਫੀ ਦੇਣ ਦੇ ਦੋਸ਼ ਲੱਗੇ ਤਾਂ ਪਾਰਟੀ ਨੇ ਲੋਕਾਂ ਦੇ ਸ਼ੰਕੇ ਦੂਰ ਨਹੀਂ ਕੀਤੇ। ਉਹਨਾਂ ਸੁਖਬੀਰ ਬਾਦਲ ਨੂੰ ਵੀ ਸਲਾਹ ਦਿੱਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਜਾਣ ਅਤੇ ਆਪਣੀਆਂ ਗਲਤੀਆਂ ਮੰਨ ਲੈਣ। ਉਹਨਾਂ ਇਹ ਵੀ ਕਿਹਾ ਕਿ ਬਾਦਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਤੋਂ ਰੋਕਦੇ ਰਹੇ। ਸੀਨੀਅਰ ਅਕਾਲੀ ਆਗੂ ਜਗਮੀਤ ਸਿੰਘ ਬਰਾੜ ਨੇ ਵੀ ਇਸ ਮੀਟਿੰਗ ਨੂੰ ਸੰਬੋਧਨ ਕੀਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ਤੇ ਧੱਕ ਦਿੱਤਾ ਗਿਆ। ਜਦੋਂ ਅਕਾਲੀ ਆਗੂ ਸਵਾਲ ਚੁੱਕਦੇ ਸਨ ਤਾਂ ਉਹਨਾਂ ਨੂੰ ਟਾਲ ਦਿੱਤਾ ਜਾਂਦਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸੁਖਬੀਰ ਦੀ ਭੈਣ ਪ੍ਰਨੀਤ ਕੌਰ ਉਹਨਾਂ ਨੂੰ ਮਿਲਣ ਦੇ ਲਈ ਬੇਗੋਵਾਲ ਆਏ ਸਨ ਅਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਕੇ ਸੁਖਬੀਰ ਨੇ ਗਲਤ ਕੀਤਾ। ਇਸ ਦੇ ਨਾਲ ਪਾਰਟੀ ਦਾ ਨੁਕਸਾਨ ਹੋਇਆ। ਉਹਨਾਂ ਦਾਅਵਾ ਕੀਤਾ ਕਿ ਘੱਟੋ ਘੱਟ 80% ਨੇਤਾ ਅੰਦਰੂਨੀ ਤੌਰ ਤੇ ਉਸ ਦੇ ਨਾਲ ਸਹਿਮਤ ਨੇ ਅਤੇ ਉਹ ਖੁਸ਼ ਨੇ ਕਿ ਉਸਨੇ ਬਾਦਲਾਂ ਨੂੰ ਚੁਣੌਤੀ ਦਿੱਤੀ ਹੈ। ਬੀਬੀ ਜੀ 2007 ਦੇ ਵਿੱਚ ਵੀ ਅਕਾਲੀ ਦਲ ਦੇ ਨਾਲ ਸਨ, ਚੋਣ ਲੜੀ ਸੀ। ਬੀਬੀ ਜੀ ਜਦੋਂ 2015 ਦੇ ਵਿੱਚ ਬਹਿਬਲ ਕਲਾਂ ਗੋਲੀ ਚੱਲੀ ਸੀ, ਬੀਬੀ ਜੀ ਨਾਲ ਸਨ। ਜਦੋਂ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿੱਤੀ ਗਈ, ਬੀਬੀ ਜੀ ਨਾਲ ਸਨ। ਜਦੋਂ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਗਿਆ, ਬੀਬੀ ਜੀ ਨਾਲ ਸਨ। ਨਾਨਕਸ਼ਾਹੀ ਕੈਲੰਡਰ ਜਦੋਂ ਰੋਕਿਆ ਗਿਆ, ਬੀਬੀ ਜੀ ਨਾਲ ਸਨ। ਜਦੋਂ ਲਾਪਤਾ ਪਾਵਨ ਸਰੂਪਾਂ ਦੇ ਮਸਲੇ ਤੇ ਮਾਮਲੇ ਨੂੰ ਲੈ ਕੇ ਮੰਗ ਕੀਤੀ ਗਈ, ਉਦੋਂ ਕੁੱਟਿਆ ਗਿਆ ਸਿੰਘਾਂ ਨੂੰ, ਬੀਬੀ ਜੀ ਨਾਲ ਸਨ। ਬੰਦੀ ਸਿੰਘਾਂ ਦੇ ਬਾਰੇ ਅਕਾਲੀ ਦਲ ਨੇ ਹੁਣ ਤੱਕ ਕੱਖ ਵੀ ਨਹੀਂ ਕੀਤਾ, ਬੀਬੀ ਜੀ ਨਾਲ ਸਨ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਮੁੱਦੇ ਤੇ ਜਾਂ ਜਾਲੀ ਪੁਲਿਸ ਮੁਕਾਬਲੇ ਤਾਂ ਨਹੀਂ ਕਹਿ ਸਕਦੇ, ਜਿਹੜੇ ਫੇਕ ਇਨਕਾਊਂਟਰ ਕੀਤੇ ਗਏ ਨੇ, ਮੁਕਾਬਲੇ ਬਣਾਏ ਗਏ ਨੇ, ਉਹਨਾਂ ਦੇ ਜਦੋਂ ਇਨਸਾਫ ਮੰਗੇ ਗਏ ਤੇ ਇਨਸਾਫ ਅਕਾਲੀ ਦਲ ਨੇ ਨਹੀਂ ਦਿੱਤੇ, ਬੀਬੀ ਜੀ ਨਾਲ ਸਨ। 1978 ਤੋਂ ਲੈ ਕੇ ਜਿੰਨੇ ਵੀ ਹੁਣ ਤੱਕ ਪੰਥ ਦੇ ਉਲਟ ਕੰਮ ਹੋਏ ਨੇ ਤੇ ਜਿਨ੍ਹਾਂ ਦੇ ਐਲੀਗੇਸ਼ਨ ਬਾਦਲ ਪਰਿਵਾਰ ਤੇ ਲੱਗਦੇ ਨੇ, ਅਕਾਲੀ ਦਲ ਤੇ ਲੱਗਦੇ ਰਹੇ, ਬੀਬੀ ਜੀ ਨਾਲ ਸਨ। ਹੁਣ ਉੱਪਰੋਂ ਇਸ਼ਾਰਾ ਹੋ ਗਿਆ ਤੇ ਅੱਜ ਸਾਰਾ ਕੁਝ ਹੀ ਯਾਦ ਆ ਗਿਆ। ਪਰ ਲੋਕ ਇੰਨੇ ਭੋਲੇ ਨਹੀਂ ਜਿੰਨੇ ਤੁਸੀਂ ਸਮਝਦੇ ਹੋ। ਚੰਗੀ ਗੱਲ ਹੈ, ਪੰਜਾਬ ਦੇ ਹੱਕ ਹਕੂਕਾਂ ਦੀ, ਪੰਥਕ ਮਸਲਿਆਂ ਦੀ ਗੱਲ ਕਰਨੀ ਚਾਹੀਦੀ ਹੈ। ਪਰ ਜੇ ਕੋਈ ਬੰਦਾ 4 ਸਾਲ 5 ਸਾਲ 7 ਸਾਲ 8 ਸਾਲ 10 ਸਾਲ 12 ਸਾਲ 15 ਸਾਲ, ਜੇ ਕੋਈ ਬੰਦਾ 20 ਸਾਲਾਂ ਬਾਅਦ ਆਖੇ, 25 ਸਾਲਾਂ ਬਾਅਦ ਆਖੇ ਕਿ ਯਾਰ ਉਹ ਤਾਂ ਧੱਕਾ ਹੋਇਆ, ਫਲਾਣੇ 20 ਸਾਲ ਪਹਿਲਾਂ ਧੱਕਾ ਹੋ ਗਿਆ,
ਤੇ ਫਿਰ ਸਵਾਲ ਤਾਂ ਉਹਨੂੰ ਵੀ ਕਰਨਾ ਪਊਗਾ ਨਾ ਕਿ ਭਾਈ 20 ਸਾਲ ਹੋ ਗਏ ਤੈਨੂੰ ਹੁਣ ਪਤਾ ਲੱਗਿਆ। ਇੱਕ ਜਨਰੇਸ਼ਨ ਬਦਲ ਜਾਂਦੀ ਹੈ 20 ਸਾਲਾਂ ਦੇ ਵਿੱਚ। ਸੋ ਖੈਰ ਹੁਣ ਮਸਲਾ ਇਹ ਨਹੀਂ ਹੈ, ਮਸਲਾ ਇਹ ਹੈ ਕਿ ਬਾਦਲ ਪਰਿਵਾਰ ਨੂੰ ਹੁਣ ਅਕਾਲੀ ਦਲ ਤੋਂ ਲਾਂਭੇ ਕਿਵੇਂ ਕੀਤਾ ਜਾਵੇ। ਸਾਰੇ ਜਿੰਨੇ ਬਾਗੀ ਅਕਾਲੀ ਆਗੂ ਹੈ ਉਹ ਹੁਣ ਬਾਦਲ ਪਰਿਵਾਰ ਤੋਂ ਜਿਹੜੀ ਇਹ ਅਕਾਲੀ ਦਲ ਦਾ ਉੱਤੇ ਕਬਜ਼ਾ ਜਿਹੜਾ ਉਹ ਛੁਡਵਾਉਣ ਨੂੰ ਫਿਰਦੇ ਹੈ, ਤੇ ਇਹਨਾਂ ਨੂੰ ਇਹ ਹੈ ਕਿ ਕਿਤੇ ਸਾਡਾ ਦਾਅ ਲੱਗ ਜੇ। ਅਸਲ ਦੇ ਵਿੱਚ ਜਦੋਂ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਸੀ ਨਾ, ਉਦੋਂ ਅਕਾਲੀ ਦਲ ਅਖੰਡ ਭਾਰਤ ਕਹਿੰਦਾ ਰਿਹਾ ਕਿ ਹਾਂ ਧਾਰਾ 370 ਟੁੱਟ ਗਈ, ਠੀਕ ਹੈ, ਜੇ NRC ਵਾਲੇ ਬੈਠੇ ਤਾਂ ਬੈਠੇ ਰਹਿਣ ਦੇ, ਜੇ ਕਿਸਾਨ ਧਰਨਾ ਦਿੰਦੇ ਆ ਤਾਂ ਕੋਈ ਗੱਲ ਨਹੀਂ, ਇਹਨਾਂ ਬਿੱਲਾਂ ਦੇ ਵਿੱਚ ਕਿਸਾਨਾਂ ਵਾਸਤੇ ਚੰਗਾ ਵੀ ਬਹੁਤ ਕੁਛ ਹੈ। ਪਰ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਪਤਾ ਹੈ ਧਰਨੇ 12 ਮੂਹਰੇ ਚਲੇ ਗਏ, ਉਦੋਂ ਅਕਾਲੀ ਦਲ ਨੂੰ ਹੋਸ਼ ਆਈ, ਸੱਤਾ ਦਾ ਨਸ਼ਾ ਉਦੋਂ ਉਤਰਿਆ, ਪਰ ਉਦੋਂ ਨੂੰ ਬਹੁਤ ਦੇਰ ਹੋ ਚੁੱਕੀ ਸੀ। ਹੁਣ ਵੀ ਦੇਰ ਆ, ਹੁਣ ਵੀ ਜਿਹੜੇ ਗੋਲੀਆਂ ਰੇੜਦੇ ਫਿਰਦੇ ਆ, ਹੱਕ ਹਰੇਕ ਦਾ, ਕੋਈ ਵੀ ਜਾ ਕੇ ਕੋਈ ਵੀ ਗੱਲ ਕਰ ਸਕਦਾ, ਕਹਿ ਸਕਦਾ ਕਿ ਭਾਈ ਤੁਸੀਂ ਚੌਧਰ ਛੱਡੋ, ਪ੍ਰਧਾਨਗੀ ਛੱਡੋ, ਮੈਂ ਵੀ ਕਹਿ ਸਕਦਾ, ਤੁਸੀਂ ਵੀ ਕਹਿ ਸਕਦੇ ਹੋ। ਪਰ ਅਸਲ ਦੇ ਵਿੱਚ ਜਦੋਂ ਵੇਲਾ ਸੀ ਪੰਥ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਦਾ, ਜਦੋਂ ਵੇਲਾ ਸੀ ਪੰਜਾਬ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਦਾ, ਉਦੋਂ ਹੁੱਬ ਕੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਜ਼ੋਰ ਮਾਰ ਕੇ ਬਾਦਲ ਪਰਿਵਾਰ ਨੂੰ ਕਲੀਨ ਚਿੱਟਾਂ ਦਿੱਤੀਆਂ ਗਈਆਂ। ਰੈਲੀਆਂ ਤੋਂ ਬੁੱਕ ਕੇ ਉੱਚੀ ਜਿੰਨਾ ਜ਼ੋਰ ਲੱਗਦਾ ਸੀ, ਪਤਾ ਨਹੀਂ ਕਿੰਨੀ ਐਨਰਜੀ, ਕਿੱਥੋਂ ਇੰਨੀ ਐਨਰਜੀ ਆਉਂਦੀ। ਨਾਰਮਲ ਬੰਦੇ 'ਚ ਤਾਂ ਇੰਨੀ ਹੁੰਦੀ ਨਹੀਂ ਜਿੰਨੀ ਐਨਰਜੀ ਨਾਲ ਲੀਡਰ ਮਾਈਕ ਤੇ ਬੋਲਦੇ ਨੇ, ਸਟੇਜਾਂ ਤੇ ਬੋਲਦੇ ਨੇ। ਤੇ ਹੁਣ ਪਰ ਯਾਦ ਆਇਆ, ਪੰਥ ਵੀ ਯਾਦ ਆਇਆ, ਪੰਜਾਬ ਵੀ ਯਾਦ ਆਇਆ। ਚੰਗੀ ਗੱਲ ਹੈ, ਪੰਥ ਤੇ ਪੰਜਾਬ ਵਿਸਾਰਨੇ ਨਹੀਂ ਚਾਹੀਦੇ, ਪੰਜਾਬੀਅਤ ਨਹੀਂ ਵਿਸਾਰਨੀ ਚਾਹੀਦੀ। ਪਰ ਸਿਆਣਿਆਂ ਨੇ ਇੱਕ ਕਹਾਵਤ ਕਹੀ ਹੈ, ਵੇਲੇ ਦਾ ਕੰਮ ਤੇ ਕਵੇਲੇ ਦੀਆਂ ਟੱਕਰਾਂ, ਕਈ ਕੰਮ ਵੇਲੇ ਨਾਲ ਹੀ ਸੌਂਦੇ ਆ। ਸੋ ਬੀਬੀ ਜੀ ਹੁਣ ਬੇਸ਼ੱਕ ਆਪਣੀ ਪ੍ਰਧਾਨਗੀ ਲਈ ਭੱਜ ਨੱਠ ਕਰ ਰਹੇ ਨੇ, ਪਰ ਫਿਰ ਵੀ ਜਿਹੜਾ ਉਹ ਖੇਚਲ ਪੱਲੇ ਪੈਂਦੀ ਦਿਸ ਨਹੀਂ ਰਹੀ। ਵੇਲਾ ਹੋ ਚਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।